ਕਾਰ ਸਾਹਿਬ दोनों ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਜੀ ਬੇਕਰਸਫੀਲਡ ਤੋਂ, ਪ੍ਰਿਤਪਾਲ ਸਿੰਘ ਜੀ ਟਰਲਕ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਤੇ ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰ ਸਾਰੇ ਹੀ ਬਜ਼ੁਰਗ ਜਿਹੜੇ ਉੱਥੇ ਆ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਗੁਰੂਸਰੀਆ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅੱਜ ਜਿਹੜੀ ਸਵੇਰੇ ਸਵੇਰੇ ਇੱਕ ਵੀਡੀਓ ਨੇ ਸਾਰਿਆਂ ਦੇ ਜਿਹੜੇ ਦਿਲ ਦੇ ਵਿੱਚ ਇੱਕ ਸਹਿਮ ਭਰ ਦਿੱਤਾ। ਲਵ ਜਿਹਾਦ ਦੇ ਨਾਂ ਦੇ ਉੱਤੇ ਕਲੈਕਟਰ ਦੇ ਦਫ਼ਤਰ ਨੇੜੇ ਨੌਜਵਾਨ ਨੂੰ ਵੱਢਿਆ। ਕਿਆ ਲਵ ਜਿਹਾਦ ਵਾਲਿਆਂ ਦਾ ਹੋਵੇਗਾ ਇਹੋ ਜਿਹਾ ਹੀ ਹਾਲ? ਦੇਖੋ, ਕਿਸੇ ਨੇ ਆਖਿਆ ਸੀਗਾ ਨਾ ਕਿ ਇਨਸਾਨ ਮਰ ਰਹਾ ਹੈ, ਦਰਿੰਦਾ ਹੋ ਰਹਾ ਹੈ ਜਿੰਦਾ, ਸ਼ੈਤਾਨ ਹੱਸ ਰਹਾ ਹੈ, ਭਗਵਾਨ ਹੋ ਰਹਾ ਹੈ ਸ਼ਰਮਿੰਦਾ। ਇੱਥੇ ਭਗਵਾਨ ਨੂੰ ਵੀ ਸ਼ਰਮਿੰਦਿਆ ਕਰ ਰਹੇ ਆ, ਇੱਥੇ ਲੋਕਤੰਤਰ ਨੂੰ ਵੀ ਸ਼ਰਮਿੰਦਿਆ ਕਰਦੇ ਪਏ ਆ। ਕਿਉਂਕਿ ਭਗਵਾਨ ਨੂੰ ਇਸ ਕਰਕੇ ਸ਼ਰਮਿੰਦਾ ਕਰਦੇ ਪਏ, ਕਹਿੰਦੇ ਕਿ ਅਸੀਂ ਵਿਸ਼ਵ ਗੁਰੂ ਆ, ਸਾਰੇ ਸੰਸਾਰ ਦੇ ਵਿਸ਼ਵ ਗੁਰੂ ਆ। ਤਾਂ ਵਿਸ਼ਵ ਗੁਰੂ ਦੇ ਵਿੱਚ ਜਿਸ ਤਰ੍ਹਾਂ ਦਾ ਇਹ ਵਰਤਾਰਾ ਚੱਲਦਾ ਪਿਆ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿੰਨੀ ਨਮੋਸ਼ੀ ਹੋਏਗੀ ਜਦੋਂ ਇਹ ਘਟਨਾ ਜਿਹੜੀ ਆ ਉਹ ਕੱਲ ਨੂੰ ਸੰਸਾਰ ਪੱਧਰ ਦੇ ਮੀਡੀਏ ਦੇ ਵਿੱਚ ਛਾਇਆ ਹੋਏਗੀ ਜੀ। ਇਸ ਬੰਦੇ ਦਾ ਪਤਾ ਨਹੀਂ ਕਿ ਦਿਮਾਗੀ ਤਵਾਜ਼ਨ ਖਰਾਬ ਸੀਗਾ ਜਾਂ ਇਸ ਬੰਦੇ ਦੇ ਹਿਰਦੇ 'ਚ ਨਫ਼ਰਤ ਦੇ ਭਾਂਬੜੀ ਇਹੋ ਜਿਹੇ ਮੱਚੇ ਪਏ ਸੀਗੇ, ਇਹੋ ਜਿਹੇ ਬਲੇ ਪਏ ਸੀਗੇ ਕਿ ਇਹਦੇ ਅੰਦਰਲੀ ਸੰਵੇਦਨਾ ਜਿਹੜੀ ਉਹ ਸਾਰੀ ਖਾਕ ਹੋ ਚੁੱਕੀ ਸੀਗੀ ਜੀ। ਇਹ ਬੰਦਾ ਜਿਹੜਾ ਸ਼ੰਭੂ ਲਾਲੇ ਦਾ ਨਾਂ ਆ, ਔਰ ਇਸ ਬੰਦੇ ਨੇ ਜੋ ਕਾਇਰਾਨਾ ਕਰਤੂਤ ਕੀਤੀ ਹੈ ਉਹ ਇਹ ਕੀਤੀ ਹੈ ਕਿ ਇੱਕ ਬੰਗਾਲੀ ਮਜ਼ਦੂਰ ਸੀਗਾ, ਅਨਸਕਿਲਡ ਮਜ਼ਦੂਰ ਜਿਹਨੂੰ ਆਪਾਂ ਕਹਿ ਦਿੰਦੇ ਆ ਜੀ। ਉਹ ਬੰਦਾ ਇੱਥੇ 10-12 ਸਾਲਾਂ ਤੋਂ ਰਾਜਸਥਾਨ ਦੇ ਵਿੱਚ ਰੋਜੀ ਰੋਟੀ ਦਾ ਜੁਗਾੜ ਕਰਦਾ ਸੀਗਾ। 3 ਉਹਦੀਆਂ ਬੇਟੀਆਂ ਸੀਗੇ, ਤੀਜੀ ਬੇਟੀ ਦਾ ਵਿਆਹ ਸੀਗਾ, 12 ਕੁ ਦਿਨ ਰਹਿੰਦੇ ਸੀਗੇ, ਉਹਨੇ ਪਿੰਡ ਵਾਪਸ ਮੁੜਨਾ ਸੀ। ਇਸ ਬੰਦੇ ਨੇ, ਇਸ ਸਿਰਫਿਰੇ ਨੇ ਉਹਨੂੰ ਕੰਮ ਤੇ ਬੁਲਾ ਲਿਆ ਕਿ ਆ ਜਾ ਮੇਰੇ ਕੰਮ ਤੇ, ਅੱਜ ਮੈਨੂੰ ਇੱਕ ਕਾਮੇ ਦੀ ਜ਼ਰੂਰਤ ਆ ਜੀ। ਉਹ ਚਲਾ ਗਿਆ ਤੇ ਬਹੁਤ ਹੀ ਬੁਜ਼ਦਿਲਾਨਾ ਢੰਗ ਦੇ ਨਾਲ ਉਹ ਵਿਚਾਰਾ ਮਾੜਕੂ ਜਿਹਾ ਮਜ਼ਦੂਰ ਅੱਗੇ ਤੁਰਿਆ ਜਾਂਦਾ। ਤੁਸੀਂ ਦੇਖੀ ਹੋਣੀ ਹੈ ਵੀਡੀਓ, ਵੈਸੇ ਮੇਰੇ ਪੇਜ ਤੇ ਵੀ ਸੀਗੀ ਉਹ, ਪਰ ਫੇਸਬੁੱਕ ਨੇ ਡਿਲੀਟ ਕਰ ਦਿੱਤੀ। ਤਾਂ ਉਸ ਵੀਡੀਓ 'ਚ ਸਾਫ਼ ਦਿਖਾਈ ਜਾਂਦਾ ਕਿ ਉਹ ਬੰਦਾ ਅੱਗੇ ਅੱਗੇ ਜਾ ਰਿਹਾ, ਵਿਚਾਰਾ ਪਿੱਛੋਂ ਕੁਹਾੜੀ ਮਾਰਦਾ, ਕੁਹਾੜੀ ਮਾਰ ਕੇ ਫਿਰ ਉਹਨੂੰ ਦੇਖ ਲੈਂਦਾ ਔਰ 5 ਮਿੰਟ 4 ਮਿੰਟ ਉਹਨੂੰ ਲਗਾਤਾਰ ਵੱਢਦਾ, ਸਹਿਕਦਾ। ਜਦੋਂ ਅੰਤਮ ਸਾਹਾਂ ਤੇ ਵਿਚਾਰਾ ਤਰਲੇ ਮਿੰਨਤਾਂ ਕਰਦਾ ਕਰਦਾ ਜਦੋਂ ਅੰਤਲੇ ਸਾਹਾਂ ਤੇ ਚਲਾ ਜਾਂਦਾ, ਫਿਰ ਕੋਈ ਜਲਣਸ਼ੀਲ ਪਦਾਰਥ ਪਾ ਕੇ ਉਹਨੂੰ ਅੱਗ ਲਾ ਦਿੰਦਾ। ਅੱਧ ਸੜੀ ਲਾਸ਼ ਜਿਹੜੀ ਆ ਉਹਦੀ ਫਿਰ ਬਰਾਮਦ ਹੁੰਦੀ ਆ। ਇਹ ਸਾਰਾ ਕੁਛ ਜਿਹੜਾ ਵਾਪਰਿਆ, ਇਹ ਵਾਪਰਿਆ ਰਾਜਸਮੰਦ ਜ਼ਿਲ੍ਹਾ, ਉੱਥੇ ਬਿਲਕੁਲ ਜਦੋਂ ਗੁਜਰਾਤ ਨੂੰ ਜਾਈਏ ਨਾ, ਗੁਜਰਾਤ ਦੀ ਹੱਦ ਦੇ ਨੇੜੇ ਇਹ ਜ਼ਿਲ੍ਹਾ, ਉਸ ਜ਼ਿਲ੍ਹੇ ਦਾ ਇੱਕ ਇਲਾਕਾ ਹੈ ਰਾਜਨਗਰ, ਉੱਥੇ ਦੀ ਇਹ ਘਟਨਾ ਵਾਪਰੀ ਹੈ। ਉੱਥੋਂ ਹੁਣ ਲਾਗੇ ਪਾਸਿਓਂ ਲੰਘਣ ਵਾਲਿਆਂ ਨੇ ਜਾਂ ਤੇ ਵੇਖਿਆ ਨਹੀਂ, ਜਾਂ ਕਿਸੇ ਨੇ ਵੇਖ ਕੇ ਗੌ ਲਿਆ ਨਹੀਂ, ਜਾਂ ਕਿਸੇ ਦੀ ਹਿੰਮਤ ਨਹੀਂ ਪਈ, ਪਤਾ ਨਹੀਂ ਕੀ ਹੈ। ਪਰ ਜਿਸ ਤਰੀਕੇ ਨਾਲ ਉਸ ਬੰਦੇ ਨੇ ਇੱਕ ਵੀਡੀਓਗ੍ਰਾਫਰ ਨਾਲ ਲਿਆਂਦਾ ਸੀਗਾ, ਆਪਣਾ ਇੱਕ ਹੈਲਪਰ ਲਿਆਂਦਾ ਸੀ, ਇਹਦਾ ਮਤਲਬ ਇਹ ਕਿ ਉਸ ਬੰਦੇ ਨੇ ਸਭ ਕੁਛ ਹੈ ਜਿਹੜਾ ਉਹ ਵਿਅੰਤਿਆ ਹੋਇਆ ਸੀਗਾ ਕਿ ਕਿਸ ਤਰ੍ਹਾਂ ਇਸ ਹਿਰਦੇ ਵਿਦਕ ਘਟਨਾ ਨੂੰ ਅੰਜਾਮ ਦੇਣਾ ਜੀ। ਹੁਣ ਇਸ ਸਮੇਂ ਪੂਰੇ ਭਾਰਤ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਇੱਕ ਭੈ ਵੀ ਆ, ਖੌਫ ਵੀ ਆ, ਚਿੰਤਾ ਵੀ ਆ, ਫਿਕਰ ਵੀ ਆ ਕਿ ਦੇਸ਼ ਕਿੱਧਰ ਨੂੰ ਜਾ ਰਿਹਾ। ਹਾਲਾਂਕਿ ਇਹਨਾਂ ਨੇ SIT ਬਿਠਾ ਦਿੱਤੀ ਹੈ ਰਾਜਸਥਾਨ ਵਾਲਿਆਂ ਨੇ। ਹੁਣੇ ਖਬਰ ਇਹ ਆਈ ਆ ਕਿ ਇਹਨਾਂ ਦੋਵਾਂ ਬੰਦਿਆਂ ਨੂੰ ਫੜ ਲਿਆ, ਜਿਹਨੇ ਇਹ ਬੇਦਿਲੀ ਦੇ ਨਾਲ, ਬੇਕਿਰਕੀ ਦੇ ਨਾਲ ਕਤਲ ਕੀਤਾ, ਉਹ ਵੀ ਅਰੈਸਟ ਹੋ ਗਿਆ, ਤੇ ਜਿਹੜਾ ਨਾਲ ਉਹਦਾ ਵੀਡੀਓ ਸ਼ੂਟਰ ਸੀਗਾ ਉਹਨੂੰ ਵੀ ਅਰੈਸਟ ਕਰ ਲਿਆ ਗਿਆ, ਦੋਨੇ ਫੜ ਲਿਆ ਗਿਆ। ਹਾਲਾਂਕਿ ਰਾਜਸਥਾਨ ਦੇ ਵਿੱਚ ਇਹਤਿਆਤਨ ਇੰਟਰਨੈਟ ਬੰਦ ਕਰ ਦਿੱਤਾ ਗਿਆ ਕਿਉਂਕਿ ਜਿਹੜਾ ਮਜ਼ਦੂਰ ਮਰਿਆ
ਉਹ ਮੁਸਲਮਾਨ ਭਾਈਚਾਰੇ ਨਾਲ ਤਾਲੁਕ ਰੱਖਦਾ ਸੀਗਾ। ਇਸ ਬੰਦੇ ਨੇ ਬਾਅਦ ਦੇ ਵਿੱਚ ਜਿੱਦਾਂ ਦੀ ਹੇਟ ਸਪੀਚ ਕੀਤੀ ਆ, ਉਸ ਗੱਲ ਤੋਂ ਡਰਦੇ ਆ ਕਿ ਕੋਈ ਨਾ ਕੋਈ ਰਫੜ ਨਾ ਪੈ ਜਾਵੇ। ਇਸ ਬੰਦੇ ਨੇ ਜੋ ਗੱਲ ਕਹੀ ਆ ਉਹ ਇਹ ਕਹੀ ਆ ਕਿ ਲਵ ਜਹਾਦ ਜਿਹੜਾ ਕਰਦੇ ਆ ਉਹ ਇਸ ਬੰਦੇ ਦਾ ਹਸ਼ਰ ਦੇਖ ਲਓ, ਅਸੀਂ ਕੱਲੇ ਕੱਲੇ ਦਾ ਹਸ਼ਰ ਏਦਾਂ ਦਾ ਹੀ ਕਰਾਂਗੇ। ਫਿਰ ਉਹਨੇ ਪਦਮਾਵਤੀ ਤੋਂ ਲੈ ਕੇ ਪਤਾ ਨਹੀਂ ਕਿੱਥੋਂ ਕਿੱਥੋਂ ਤੱਕ ਦੇ ਨੁਕਤੇ ਆ ਜਿਹੜੇ ਉਹ ਗਿਣ ਗਿਣ ਕੇ ਏਦਾਂ ਲਾਈਵ ਦੱਸੇ ਆ ਜਿੱਦਾਂ ਉਹਨੇ ਬਹੁਤ ਵੱਡੀ ਕਿਸੇ ਜੰਗ ਦੇ ਵਿੱਚ ਜਿੱਤ ਪ੍ਰਾਪਤ ਕਰ ਲਈ ਹੋਵੇ। ਮਾਰਿਆ ਇੱਕ ਮਜ਼ਦੂਰ, ਔਰ ਮਾਰਨ ਤੋਂ ਬਾਅਦ ਜਿਸ ਤਰੀਕੇ ਨਾਲ ਬੋਲਦਾ ਪਿਆ, ਏਦਾਂ ਲੱਗਦਾ ਜਿਵੇਂ ਸਿਕੰਦਰ ਵਾਂਗੂ ਸਾਰਾ ਸੰਸਾਰ ਜਿੱਤ ਕੇ ਤੇ ਅਖੀਰਲੀ ਕਿਸੇ ਚੋਟੀ ਤੇ ਚੜ੍ਹ ਕੇ ਲੋਕਾਂ ਨੂੰ ਸੰਬੋਧਨ ਕਰ ਰਿਹਾ ਹੋਵੇ। ਹੁਣ ਉਸ ਬੰਦੇ ਨੂੰ ਫੜ ਲਿਆ, ਉਹਦੀ ਜਾਂਚ ਪੜਤਾਲ ਹੋਵੇਗੀ, ਹੋਣੀ ਵੀ ਚਾਹੀਦੀ ਹੈ, ਸਜ਼ਾ ਵੀ ਉਹਦੀ ਸਖਤ ਹੋਣੀ ਚਾਹੀਦੀ ਹੈ ਤਾਂ ਕਿ ਨਜ਼ੀਰ ਏਦਾਂ ਦੀ ਪੈਦਾ ਹੋਵੇ ਕਿ ਅੱਗੇ ਤੋਂ ਕੋਈ ਇਸ ਤਰ੍ਹਾਂ ਦਾ ਕੰਮ ਨਾ ਕਰੇ। ਪਰ ਜਿਸ ਤਰੀਕੇ ਦਾ ਉਹਨੇ ਇਹ ਖੂਨੀ ਕਾਂਡ ਅੰਜਾਮ ਦਿੱਤਾ, ਇਹਦੇ ਚੋਂ ਦੋ ਚੀਜ਼ਾਂ ਸਾਫ਼ ਨੇ। ਇੱਕ ਤੇ ਇਹ ਹੈ, ਜਾਂ ਤੇ ਉਹ ਬੰਦਾ ਪੂਰੀ ਤਰ੍ਹਾਂ ਜ਼ਹਿਨੀ ਤੌਰ ਤੇ ਸਿਹਤਮੰਦ ਨਹੀਂ ਹੈ, ਤੇ ਜੇ ਉਹ ਸਿਹਤਮੰਦ ਆ ਤੇ ਫਿਰ ਇਹਦਾ ਜ਼ਿੰਮੇਵਾਰ ਇਕੱਲਾ ਉਹ ਨਹੀਂ, ਇਹਦੇ ਜ਼ਿੰਮੇਵਾਰ ਫਿਰ ਉਹ ਵੀ ਲੋਕ ਆ ਜਿਨ੍ਹਾਂ ਨੇ ਇਸ ਭਾਰਤ ਦੀ ਫਿਜ਼ਾ ਦੇ ਵਿੱਚ ਜ਼ਹਿਰ ਘੋਲੀ ਹੋਈ ਆ, ਕਿਉਂਕਿ ਇਹ ਉਸੇ ਘੋਲੀ ਹੋਈ ਜ਼ਹਿਰ ਦਾ ਨਤੀਜਾ ਹੈ। ਲਵ ਜਹਾਦ ਜ਼ਮੀਨੀ ਪੱਧਰ ਤੇ ਕੋਈ ਵੀ ਵੱਡੀ ਹੈਸੀਅਤ ਨਹੀਂ ਰੱਖਦਾ, ਉਹਦੀ ਭਾਰਤ ਦੇ ਸਮਾਜ 'ਚ ਕੋਈ ਵੁਕਤ ਨਹੀਂ। ਅਦਾਲਤਾਂ 'ਚ ਮਾਮਲੇ ਜਾਂਦੇ ਪਏ ਆ, ਉੱਥੇ ਮੂੰਹ ਮੂੰਹ ਡਿੱਗਦੇ ਪਏ। ਕੁੜੀਆਂ ਕਹਿੰਦੀਆਂ ਕਿ ਨਹੀਂ, ਅਸੀਂ ਬਾਲਾਂਗੇ ਆਪਣਾ ਫੈਸਲਾ, ਅਸੀਂ ਆਪਣੇ ਆਪ ਲਿਆ, ਸਾਨੂੰ ਕਿਸੇ ਨੇ ਮਜਬੂਰ ਨਹੀਂ ਕੀਤਾ। ਕੇਰਲਾ ਵਾਲਾ ਸਾਡੇ ਸਾਹਮਣੇ ਆ, ਰਾਜਸਥਾਨ ਵਾਲਾ ਸਾਡੇ ਸਾਹਮਣੇ ਧਾਰ ਲਿਆ। ਤੇ ਜਿੱਥੇ ਲਵ ਜਹਾਦ ਹੋਇਆ ਉੱਥੇ ਇਹਨਾਂ ਦੀ ਕੁਹਾੜੀ ਪਹੁੰਚਦੀ ਨਹੀਂ। ਆ ਭਾਰਤੀ ਜਨਤਾ ਪਾਰਟੀ ਦਾ ਇੱਕ ਕੈਬਨਿਟ ਮੰਤਰੀ ਹੈ ਜਿਹੜਾ ਉਹ ਵੀ ਹਿੰਦੂਆਂ ਦੇ ਘਰ ਵਿਆਹ, ਜਿਹਨੂੰ ਮੁਖਤਿਆਰ ਅਬਾਸ ਨਕਵੀ ਕਹਿੰਦਾ। ਮੁਖਤਿਆਰ ਅਬਾਸ ਨਕਵੀ ਹੈ ਜਿਹੜਾ, ਉਹ ਹਿੰਦੂਆਂ ਦੇ ਘਰ ਵਿਆਹ। ਕਦੀ ਕਿਸੇ ਨੇ ਉਹਨੂੰ ਪੁੱਛਿਆ ਇਹ ਕੀ ਸੀਗਾ, ਲਵ ਜਹਾਦ ਸੀ ਜਾਂ ਕੱਲਾ ਲਵ ਸੀਗਾ? ਫਿਰ ਭਾਰਤੀ ਜਨਤਾ ਪਾਰਟੀ ਦਾ ਸ਼ਾਹਨਵਾਜ਼ ਹੁਸੈਨ, ਜਿਹਨੂੰ ਹਰਾਤਾ ਸੀਗਾ ਇਹਨਾਂ ਦੇ ਆਪਣੇ ਬੰਦਿਆਂ ਨੇ ਬਿਹਾਰ ਚ ਐਤਕੀ, ਉਹ ਵੀ ਹਿੰਦੂਆਂ ਦੇ ਘਰ ਟੁੱਕਾ। ਕਦੀ ਉਹਨੂੰ ਪੁੱਛਿਆ? ਆਹ ਜਿਹੜਾ ਉਮਰ ਅਬਦੁੱਲਾ, ਫਾਰੂਕ ਅਬਦੁੱਲਾ ਦਾ ਮੁੰਡਾ, ਇਹ ਵੀ ਸਿੱਖ ਫੈਮਿਲੀ ਚ ਮੈਰਿਡ ਸੀ, ਬਾਅਦ ਦੇ ਵਿੱਚ ਹਾਲਾਂਕਿ ਦੋਵੇਂ ਅਲੱਗ-ਅਲੱਗ ਹੋ ਗਏ। ਸੋ ਇਹ ਜਿਹੜੇ ਉੱਤੇ ਬੈਠੇ ਆ ਇਹ ਜੋ ਮਰਜ਼ੀ ਕਰੀ ਜਾਣ, ਪਰ ਜਿਹੜਾ ਕੁਛ ਇਹਨਾਂ ਨੇ ਇੱਕ ਵੋਟਰਾਂ ਦੀ ਖਾਤਰ ਜੋ ਕੀਤਾ ਹੋਇਆ, ਜੋ ਅੱਗੇ ਇਹਨਾਂ ਨੇ ਤੋਰਿਆ ਹੋਇਆ ਏਜੰਡਾ, ਉਹਦਾ ਸਿੱਟਾ ਤੁਸੀਂ ਇਹ ਦੇਖ ਲਓ ਕਿ ਹੇਠਲੇ ਪੱਧਰ ਤੇ ਲੋਕ ਇਸ ਨਫ਼ਰਤ ਦੀ ਅੱਗ ਵਿੱਚ ਸੜ ਕੇ ਕਿਸ ਤਰ੍ਹਾਂ ਦੀਆਂ ਘਟਨਾਵਾਂ ਅੰਜਾਮ ਦੇ ਰਹੇ ਆ। ਜੇ ਇਹ ਵੀਡੀਓ ਆਪਾਂ ਦੇਖ ਲਈਏ, ਮੇਰੇ ਖਿਆਲ ਦੇ ਨਾਲ ਤੇ ਮਨ ਭਰ ਕੇ ਦੇਖਿਆ ਨਹੀਂ ਜਾਂਦਾ। ਜੇ ਚੰਗੀ ਤਰ੍ਹਾਂ ਦੇਖ ਲਈਏ ਤਾਂ ਉਹ ਦੇਖਣ ਤੋਂ ਸਿੱਟਾ ਇਹੋ ਹੀ ਨਿਕਲਦਾ ਹੈ ਕਿ ਜੋ ਫਿਰਕੂ ਜ਼ਹਿਰ ਇਸ ਫਿਜ਼ਾ ਚ ਘੋਲਿਆ ਗਿਆ, ਉਸ ਜ਼ਹਿਰ ਨੇ ਬਹੁਤ ਸਾਰੇ ਲੋਕਾਂ ਦੀ ਮੱਤ ਮਾਰੀ ਹੋਈ ਆ। ਬਿਲਕੁਲ ਬਿਲਕੁਲ ਜੀ। ਅਗਲੀ ਆਪਾਂ ਮਿੰਟੋ ਜੀ ਗੱਲ ਕਰਦੇ ਹਾਂ। ਵੱਧ ਜ਼ੁਬਾਨੀ ਦੀ ਜੰਗ ਕਹਿੰਦੇ ਜਾਰੀ ਆ। ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਨੂੰ ਨੀਚ ਦੱਸਿਆ ਤੇ ਮੋਦੀ ਹੁਣਾਂ ਨੇ ਮੋੜਵਾਂ ਜਵਾਬ ਦਿੱਤਾ। ਦੇਖੋ, ਪੰਜਾਬੀ ਚ ਇੱਕ ਮੁਹਾਵਰਾ, ਅੰਨਾ ਹਾਥੀ ਲਸ਼ਕਰ ਦਾ ਉਜਾੜ, ਇਹ ਜਿਹੜਾ ਅੱਜ ਕਾਂਗਰਸੀ ਆਗੂ ਬੋਲਿਆ ਨਾ, ਇਹਨੇ ਕਾਂਗਰਸ ਦਾ ਬਹੁਤ ਨੁਕਸਾਨ ਕਰ ਦਿੱਤਾ ਇੱਕ ਬੋਲੀ ਚ ਹੀ। ਇਹਦਾ ਨਾਮ ਮਨੀ ਸ਼ੰਕਰ ਅਈਅਰ ਆ। ਇਹ ਬਹੁਤ ਵੱਡਾ ਕਾਂਗਰਸੀ ਆਗੂ, ਕੈਬਨਿਟ ਦਾ ਮੰਤਰੀ ਵੀ ਰਿਹਾ ਇਹਨਾਂ ਦੇ ਰਾਜਕਾਲ ਦੇ ਵਿੱਚ। ਪਰ ਜੋ ਅੱਜ ਇਹਨੇ ਬੇਵਕੂਫੀ ਕੀਤੀ ਹੈ, ਇਹ ਇੱਕ ਸਿਆਸੀ ਹਿਸਟਰੀ ਦੇ ਵਿੱਚ ਇਤਿਹਾਸਕ ਬੇਵਕੂਫੀ ਕਹੀ ਜਾਊਗੀ ਜੀ। ਇਸ ਬੰਦੇ ਨੇ ਜਿਸ ਤਰੀਕੇ ਦੇ ਨਾਲ ਨਰਿੰਦਰ ਮੋਦੀ ਨੂੰ ਟਾਰਗੇਟ ਕੀਤਾ, ਉਹ ਬਹੁਤ ਬਹੁਤ ਹੇਠਲੇ ਪੱਧਰ ਦਾ ਸੀਗਾ। ਉਹਨੂੰ ਨੀਚ ਇਨਸਾਨ ਕਿਹਾ। ਇਹ ਬਹੁਤ ਘਟੀਆ ਸ਼ਬਦ ਹੈ। ਜੇ ਅਸੀਂ ਆਮ ਬੋਲਚਾਲ ਦੀ ਭਾਸ਼ਾ ਚ ਵੀ ਲਈਏ ਤੇ ਅਸੀਂ ਸੰਕੋਚ ਕਰਦੇ ਹਾਂ ਕਿ ਅਸੀਂ ਕਿਸੇ ਨੂੰ ਏਡਾ ਨੀਵਾਂ ਸ਼ਬਦ ਸੰਬੋਧਨ ਨਾ ਕਰੀਏ ਜਿਹੜਾ ਉਹ ਬੰਦਾ ਕਰ ਗਿਆ। ਔਰ ਕਿੱਥੇ ਕਰਦਾ ਪਿਆ? ਕੈਮਰਿਆਂ ਦੇ ਸਾਹਮਣੇ। ਜਦੋਂ ਇਹ ਬਿਆਨ ਗੁਜਰਾਤ ਪਹੁੰਚਿਆ ਤੇ ਉੱਥੋਂ ਦਾ ਜਿਹੜਾ ਤੁਹਾਨੂੰ ਪਤਾ ਮਹਾਰਥੀ ਆ, ਉਹ ਤੇ ਗੱਲਾਂ ਦਾ ਓਦਾਂ ਹੀ ਸੌਦਾਗਰ ਆ। ਉਹਨੇ ਫਿਰ ਗੱਲ ਚੁੱਕ ਲਈ। ਉਹ ਕਹਿੰਦਾ ਦੇਖੋ, ਆ ਤੁਹਾਡੇ ਗੁਜਰਾਤ ਦੇ ਬੇਟੇ ਦਾ ਅਪਮਾਨ ਹੋ ਰਿਹਾ। ਉਹਨੇ ਤੇ ਇੱਥੋਂ ਤੱਕ ਕਹਿਤਾ, ਕਹਿੰਦਾ ਜੀ ਇਹ ਤੇ ਮੈਨੂੰ ਇਹ ਕਿਹਾ ਗਿਆ ਕਿ ਇਹ ਨੀਚ ਜਾਤੀ ਦਾ, ਨੀਚ ਜਾਤੀ ਦਾ, ਯਾਨੀ ਕਿਹਾ ਉਹਨੇ ਨੀਚ ਇਨਸਾਨ ਸੀ। ਪਰ ਗੁਜਰਾਤ ਪਹੁੰਚਦਿਆਂ ਉਹ ਬਿਆਨ ਨਰਿੰਦਰ ਮੋਦੀ ਲਈ ਹਥਿਆਰ ਬਣ ਗਿਆ। ਉਹਨੇ ਕਿਹਾ ਕਿ ਮੇਰੀ ਜਾਤ ਨੂੰ ਵੀ ਇਹਨੇ ਨੀਵਾਂ ਕਿਹਾ। ਫਿਰ ਉਹਨੇ ਅੱਗੋਂ 2-3 ਮੋੜਵੇਂ ਜਵਾਬ ਦਿੱਤੇ। ਕਹਿੰਦਾ ਇਹ ਤੇ ਮੁਗਲ ਸੱਭਿਆਚਾਰ ਹੈ ਇਹਨਾਂ ਨਾਲ, ਇਹ ਸਾਡੀ ਸ਼ਾਲੀਨਤਾ ਦੀ ਇਹ ਸਮਝ ਹੀ ਨਹੀਂ ਕਰਦੇ, ਸਾਨੂੰ ਇਸ ਤਰ੍ਹਾਂ ਪੈਂਦੇ ਆ।
ਜਿੱਦਾਂ ਇਹ ਮੁਗਲ ਸੱਭਿਆਚਾਰ ਤੋਰਦੇ ਹੋਣ ਅੱਗੇ, ਜਦ ਕਿ ਅਸੀਂ ਨੀਚ ਜਾਤੀ ਤੋਂ ਹਾਂ ਪਰ ਕੰਮ ਤੇ ਉੱਚੇ ਕਰਦੇ ਆ, ਅਸੀਂ ਕੋਈ ਕੰਮ ਤੇ ਨਹੀਂ ਨੀਵਾਂ ਕਰਦੇ। ਉਹਨੇ ਜਜ਼ਬਾਤੀ ਕਰ ਦਿੱਤਾ ਉੱਥੇ ਲੋਕਾਂ ਨੂੰ। ਉਹ ਕਹਿੰਦਾ ਕਿ ਹੁਣ ਤੁਸੀਂ ਜਵਾਬ ਇਹਨਾਂ ਗੱਲਾਂ ਦਾ ਗੱਲਾਂ ਨਾਲ ਨਹੀਂ ਦੇਣਾ, ਇਹਨਾਂ ਦਾ ਜਵਾਬ ਤੁਸੀਂ ਮਤਭੇਦ ਜਿਹੜਾ ਹੁੰਦਾ ਵੋਟਾਂ ਵਾਲੀ ਪੇਟੀ, ਮਤਦਾਨ ਦੇ ਰੂਪ ਦੇ ਵਿੱਚ। ਸੋ ਤੁਸੀਂ ਉਹ ਕਹਿੰਦਾ ਕਿ ਮਤਦਾਨ ਪੇਟੀਆਂ 'ਚ ਤੁਸੀਂ ਉਹ ਗੁੱਸਾ ਕੱਢਣਾ। ਇਹ ਸਭ ਕੁਛ ਉਹਨੇ ਜਦੋਂ ਉੱਥੇ ਬੋਲਿਆ ਤੇ ਕਾਂਗਰਸ ਦੀ ਹਵਾ ਜਿਹੜੀ ਆ ਯਕਦਮ ਉਲਟ ਵਗੀ। ਇਹਨਾਂ ਨੂੰ ਪਤਾ ਲੱਗ ਗਿਆ ਸਾਡਾ ਨੁਕਸਾਨ ਹੋਈ ਜਾਂਦਾ, ਸਾਡੇ ਬੰਦੇ ਨੇ ਗੋਲ ਸਾਨੂੰ ਹੀ ਕਰ ਦਿੱਤਾ, ਇਹ ਆਤਮਘਾਤੀ ਬਣ ਕੇ ਸਾਡਾ ਲਸ਼ਕਰ ਹੀ ਉਜਾੜ ਗਿਆ। ਇਹਨਾਂ ਨੇ ਤੱਤ ਫੱਟ ਇਹਦਾ ਵਿਰੋਧ ਕੀਤਾ। ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ, ਉਹਨੇ ਆਖਿਆ ਕਿ ਮਨੀ ਸ਼ੰਕਰ ਅਈਅਰ ਤੂੰ ਬਹੁਤ ਘਟੀਆ ਬੋਲੀ ਆ, ਤੈਨੂੰ ਇਹਦੇ ਲਈ ਮਾਫ਼ੀ ਮੰਗਣੀ ਚਾਹੀਦੀ ਆ। ਇਹਨਾਂ ਦਾ ਜਿਹੜਾ ਬਹੁਤ ਵੱਡਾ ਤਰਜਮਾਨ ਹੈ ਰਣਦੀਪ ਸੂਰਜੇਵਾਲ, ਉਹਨੇ ਵੀ ਕਿਹਾ ਕਿ ਅਸੀਂ ਬੇਸ਼ੱਕ ਪ੍ਰਧਾਨ ਮੰਤਰੀ ਦੇ ਖਿਲਾਫ ਇੱਕ ਲੜਾਈ ਲੜਦੇ ਪਏ ਹਾਂ, ਭਾਰਤੀ ਜਨਤਾ ਪਾਰਟੀ ਦੇ ਖਿਲਾਫ ਸਾਡੀ ਰਾਜਸੀ ਲੜਾਈ ਆ, ਪਰ ਅਸੀਂ ਇਹ ਇਜਾਜ਼ਤ ਨਹੀਂ ਕਿਸੇ ਨੂੰ ਦਿੰਦੇ ਕਿ ਪ੍ਰਧਾਨ ਮੰਤਰੀ ਦੇ ਖਿਲਾਫ ਏਦਾਂ ਦੇ ਸ਼ਬਦ ਇਸਤੇਮਾਲ ਕੀਤੇ ਜਾਣ, ਉਹ ਸਾਡਾ ਪ੍ਰਧਾਨ ਮੰਤਰੀ ਵੀ ਆ ਜੀ। ਸੋ ਇਸ ਤਰ੍ਹਾਂ ਜਦੋਂ ਬਿਆਨ ਆਏ ਉਹ ਤੋਂ ਜਾਪਿਆ ਕਿ ਮਨੀ ਸ਼ੰਕਰ ਅਈਅਰ ਹੁਣ ਬਹੁਤੀ ਦੇਰ ਟਿਕੇਗਾ ਨਹੀਂ ਕਾਂਗਰਸ ਦੇ ਵਿੱਚ। ਜੋ ਹੋਇਆ ਇਹੋ ਹੀ, ਇਹਨੇ ਮਾਫੀ ਵੀ ਮੰਗ ਲਈ, ਪਰ ਉਹ ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਪਾਣੀ ਪੱਤਣਾ ਤੋਂ ਲੰਘ ਚੁੱਕਾ ਸੀ। ਮਾਫੀ ਵੀ ਮੰਗ ਲਈ, ਕਹਿੰਦਾ ਜੀ ਮੈਨੂੰ ਦਰਅਸਲ ਹਿੰਦੀ ਨਹੀਂ ਆਉਂਦੀ ਤੇ ਮੈਂ ਆਪਦੇ ਮਨ ਦੇ ਵਿੱਚ ਪਹਿਲਾਂ ਟਰਾਂਸਲੇਸ਼ਨ ਕਰਦਾ, ਉਸ ਤੋਂ ਬਾਅਦ ਫਿਰ ਮੈਂ ਬੋਲਦਾ। ਉਹ ਹਿੰਦੀ 'ਚ ਮੈਂ ਬੋਲਣਾ ਸੀ, ਮੈਂ ਮਨ 'ਚ ਕਿਤੇ ਟਰਾਂਸਲੇਸ਼ਨ ਗਲਤ ਕਰ ਬੈਠਾ, ਮਨ 'ਚ ਪਤਾ ਨਹੀਂ ਕਿਹੜੀ ਇਹਨੇ ਵੋਕੈਬਲਰੀ ਵਾਲੀ ਮਸ਼ੀਨ ਲਾਈ ਆ। ਉਹ ਕਹਿੰਦਾ ਕਿ ਉੱਥੋਂ ਕੋਈ ਗੜਬੜ ਹੋ ਗਈ, ਮੇਰੇ 'ਚੋਂ ਜਿਹੜਾ ਬੋਲਿਆ ਨਹੀਂ ਸਹੀ ਗਿਆ, ਕਿਉਂਕਿ ਮੈਂ ਕਹਿਣਾ ਸੀਗਾ ਲੋ ਪਰਸਨ ਤੇ ਮੈਂ ਕਹਿ ਬੈਠਾ ਨੀਚ ਇਨਸਾਨ। ਉਹ ਕਹਿੰਦਾ ਕਿ ਜੇ ਇਹ ਕੋਈ ਫਰਕ ਪਿਆ ਅਰਥਾਂ ਦੇ ਵਿੱਚ, ਅਰਥਾਂ ਦੇ ਅਨਰਥ ਹੋਇਆ ਤੇ ਮੈਂ ਮਾਫੀ ਮੰਗਦਾ। ਪਰ ਉਦੋਂ ਤੱਕ ਮਾਫੀ ਮੰਗਣ ਜੋਗਾ ਮਨੀ ਸ਼ੰਕਰ ਅਈਅਰ ਰਿਹਾ ਹੀ ਨਹੀਂ। ਉਹ ਕਾਂਗਰਸੀਆਂ ਨੇ ਕਿਹਾ ਕਿ ਨਾ ਭੂਰੇ ਨੂੰ ਹੱਥ ਪਾਈਏ ਤੇ ਨਾ ਦਿਸ਼ਾਲਾ ਪੜਵਾਈਏ, ਤੁਸੀਂ ਚੁੱਪ ਕਰਕੇ ਹੁਣ ਜਾਓ। ਉਹਨਾਂ ਨੇ ਇਹਦੀ ਜਿਹੜੀ ਮੁੱਢਲੀ ਮੈਂਬਰਸ਼ਿਪ ਸੀ ਉਹ ਰੱਦ ਕਰਕੇ ਪਰਾਂ ਮਾਰੀ। ਪਰ ਇਹ ਜਾਂਦਾ ਜਾਂਦਾ ਕਾਂਗਰਸ ਦਾ ਨੁਕਸਾਨ ਖੂਬ ਕਰ ਗਿਆ। ਰਾਹੁਲ ਗਾਂਧੀ ਤਾਂ ਕਹਿੰਦਾ ਹੋਣਾ, सोचता होना कि अगर तू दोस्त है तो फिर ये खंजर क्यों है हाथों में, अगर दुश्मन है तो आखिर मेरा सिर क्यों नहीं जाता। क्योंकि ये मणि शंकर अय्यर ਉਹੀ ਬੰਦਾ ਹੈ ਜਿਨਨੇ 2014 ਦੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਕਹਿ ਦਿੱਤਾ ਸੀਗਾ ਕਿ ਇਹ ਚਾਹ ਵਾਲਾ, ਔਰ ਚਾਹ ਵਾਲਾ ਐਸਾ ਫਿੱਟ ਬੈਠਾ ਸੀ ਉਹਨਾਂ ਦੇ ਜੁਮਲਾ ਕਿ ਚਾਹ ਵਾਲਾ ਮੁੜ ਕੇ ਚਾਹ ਵਾਲਾ ਜਿਹੜਾ ਸੀਗਾ ਉਹ ਫਿਰ ਸਾਰੇ ਇੰਡੀਆ ਵਾਲਾ ਹੀ ਬਣ ਗਿਆ। ਸੋ ਐਤਕੀ ਵੀ ਇਹੋ ਹੀ ਜਾਪਦਾ ਕਿ ਐਨ ਮੌਕੇ ਤੇ ਮਨੀ ਸ਼ੰਕਰ ਅਈਅਰ ਨੇ ਜਿਹੜਾ ਇਹ ਕਾਂਗਰਸ ਨੂੰ ਸੈਲਫ ਗੋਲ ਕੀਤਾ, ਇਹ ਕਿਤੇ ਮਹਿੰਗਾ ਨਾ ਪੈ ਜਾਵੇ। ਨੁਕਸਾਨ ਮਨੀ ਸ਼ੰਕਰ ਅਈਅਰ ਨੇ ਕਾਫੀ ਕੀਤਾ। ਹੁਣ ਕਿੰਨਾ ਕੁ ਜ਼ਿਆਦਾ ਕੀਤਾ ਇਹ ਤੇ ਜਿਵੇਂ ਉਹਨਾਂ ਨੇ ਮੋਦੀ ਸਾਹਿਬ ਨੇ ਕਿਹਾ ਨਾ ਕਿ मतदान पेटियों में जवाब ਦਿਓ, ਤਾਂ ਇਹ मतदान ਪੇਟੀਆਂ ਹੀ ਜਵਾਬ ਦੇਣਗੀਆਂ ਕਿ ਇਸ ਸਾਰਾ ਕੁਛ ਜਿਹੜਾ ਜਜ਼ਬਾਤੀ ਉੱਥੇ ਇਹਨੂੰ ਕੈਸ਼ ਕੀਤਾ ਗਿਆ, ਭਾਵਨਾਤਮਕ ਤੌਰ ਤੇ ਅੱਗੇ ਵਰਤਿਆ ਗਿਆ, ਇਹ ਸਾਰਾ ਕਿੰਨਾ ਕੁ ਇਫੈਕਟ ਪਾਉਂਦਾ ਚੋਣਾਂ ਤੇ। ਜੀ ਜੀ ਜੀ। ਅਗਲੀ ਆਪਾਂ ਮਿੰਟੋ ਜੀ ਗੱਲ ਕਰਦੇ ਹਾਂ, ਹਾਈ ਕੋਰਟ ਵੱਲੋਂ ਜਗਤਾਰ ਸਿੰਘ ਹਵਾਰਾ ਦਾ ਇਲਾਜ ਕਰਵਾਉਣ ਦੇ ਹੁਕਮ। ਦੇਖੋ, ਜਗਤਾਰ ਸਿੰਘ ਹਵਾਰਾ ਦੀ ਪਿੱਠ ਦੀ ਸਮੱਸਿਆ ਬਹੁਤ ਪੁਰਾਣੀ ਆ ਜੀ। ਬਹੁਤ ਘੱਟ ਲੋਕ ਜਾਣਦੇ ਹੋਣੇ ਆ ਕਿ ਜਗਤਾਰ ਸਿੰਘ ਹਵਾਰਾ ਬਹੁਤ ਵਧੀਆ ਖਿਡਾਰੀ ਸੀਗਾ, ਬਹੁਤ ਵਧੀਆ ਖਿਡਾਰੀ ਸੀ। ਇਹਦੀ ਫਿਟਨੈਸ ਬਹੁਤ ਤਗੜੀ ਸੀ, ਪਰ ਜੇਲ੍ਹ ਦੇ ਵਿੱਚ ਇਹਨੂੰ ਇਹ ਪਿੱਠ ਦੀ ਸਮੱਸਿਆ ਜਿਹੜੀ, ਕਿਉਂਕਿ ਲਗਾਤਾਰ ਜੇਲ੍ਹ ਦੇ ਵਿੱਚ ਰਹਿਣਾ, ਔਰ ਇਹਨਾਂ ਦੀ ਜੇਲ੍ਹ ਹੈ ਜਿਹੜੀ ਉਹ ਦੂਜਿਆਂ ਨਾਲੋਂ ਕੁਛ ਜ਼ਿਆਦਾ ਸਖਤ ਇਸ ਕਰਕੇ ਹੋ ਗਈ ਕਿਉਂਕਿ ਇਹਨਾਂ ਨੇ ਪਹਿਲਾਂ ਬੜੇਲ ਜੇਲ੍ਹ ਬ੍ਰੇਕ ਕਰ ਦਿੱਤੀ ਸੀਗੀ ਜੀ। ਉਸ ਤੋਂ ਬਾਅਦ ਸਖਤਾਈ ਇਹਨਾਂ ਤੇ ਜ਼ਿਆਦਾ, ਤਾਂ ਇਹਨਾਂ ਦੀ ਜੇਲ੍ਹ ਜਿਹੜੀ ਆ ਉਹ ਜ਼ਿਆਦਾ ਸਖਤਾਈ ਵਾਲੀ ਹੈ। ਸੋ ਜ਼ਿਆਦਾ ਤੁਰਨਾ ਫਿਰਨਾ ਹੈ ਨਹੀਂ, ਬਹੁਤਾ ਬਾਹਰ ਵੀ ਨਹੀਂ ਕੱਢਦੇ ਹੋਣਗੇ ਇਹਨਾਂ ਨੂੰ। ਇਹਦੀ ਪਿੱਠ ਦੀ ਸਮੱਸਿਆ ਜਿਹੜੀ ਸੀਗੀ ਉਹ ਵੱਧਦੀ ਗਈ। ਪਰ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਇਹਨਾਂ ਨੂੰ ਇਲਾਜ ਮੁਹੱਈਆ ਨਹੀਂ ਕਰਵਾਇਆ, ਸ਼ਿਕਾਇਤ ਹੁੰਦੀ ਰਹੀ, ਔਰ ਇਹ ਮਾਮਲਾ ਫਿਰ ਚੱਲਦਾ ਕੋਰਟ ਤੱਕ ਪਹੁੰਚ ਗਿਆ, ਹਾਈ ਕੋਰਟ ਤੱਕ ਚਲੇ ਗਿਆ। ਪਰ ਇੱਥੇ ਜਿਹੜੇ ਫੇਸਬੁੱਕੀ ਵਿਦਵਾਨ ਆ ਉਹਨਾਂ ਨੇ ਪਿੱਛੇ ਜੇ ਇੱਕ ਮੂਵਮੈਂਟ ਵੀ ਚਲਾ ਦਿੱਤੀ ਸੀਗੀ, ਮੇਰੇ ਖਿਆਲ ਦੇ ਨਾਲ ਸਤੰਬਰ ਅਕਤੂਬਰ ਦੀ ਗੱਲ ਆ। ਉਹਨਾਂ ਨੇ ਕਿਹਾ ਸੀਗਾ ਕਿ ਇਹ ਵਕੀਲ ਆ ਜਿਹੜੇ ਉਹ ਪੇਸ਼ ਹੀ ਨਹੀਂ ਹੁੰਦੇ, ਜਿਨ੍ਹਾਂ ਨੇ ਕੇਸ ਚੁੱਕਿਆ ਉਹ ਪੈਸੇ ਪੂਸੇ ਆਪਦਾ ਸ਼ੱਕ ਸ਼ਿਕਾ ਕੇ ਪਾਸੇ ਹੋ ਗਏ ਆ।
ਪਰ ਅਸਲ ਦੇ ਵਿੱਚ ਇਹ ਕੇਸ ਲੜਦਾ ਪਿਆ ਸੀਗਾ ਸਿੱਖ ਰਿਲੀਫ ਯੂਕੇ ਜੀ। ਉਹਨਾਂ ਨੇ ਇੱਥੇ ਵਕੀਲਾਂ ਦਾ ਇੱਕ ਪੈਨਲ ਖੜਾ ਕੀਤਾ, ਸਹਿਜ ਮਤੇ ਦੇ ਨਾਲ ਉਹਨਾਂ ਨੇ ਇਸ ਕੇਸ ਨੂੰ ਅੱਗੇ ਤੋਰਿਆ। ਜੀ ਅੱਜ ਇਸ ਮਾਮਲੇ ਦੀ ਆਖਰੀ ਸੁਣਵਾਈ ਹੋਈ। ਹਾਈ ਕੋਰਟ ਨੇ ਹੁਕਮ ਦਿੱਤਾ, ਉਹਨੇ ਆਖਿਆ ਜਗਤਾਰ ਸਿੰਘ ਹਵਾਰਾ ਨੂੰ ਹਰੇਕ ਸਹੂਲਤ ਤੁਹਾਨੂੰ ਦੇਣੀ ਪਊਗੀ, ਤੁਹਾਨੂੰ ਵੀਲ ਚੇਅਰ ਮੁਹੱਈਆ ਕਰਵਾਉਣੀ ਪੈਣੀ ਹੈ, ਉਹਦੇ ਲਈ ਅੰਗਰੇਜ਼ੀ ਟਾਇਲਟ ਸੀਟ ਦਾ ਇੰਤਜ਼ਾਮ ਕਰੋ, ਉਹਦੇ ਲਈ ਫਿਜ਼ੀਓਥੈਰੇਪਿਸਟ ਅੰਦਰ ਭੇਜੋ, ਔਰ ਸਾਰਾ ਕੁਝ ਜਿਹੜਾ ਕਰ ਕਰਾ ਕੇ ਉਹਦਾ ਸਾਨੂੰ ਬਿਊਰਾ ਦਿਓ ਕਿ ਤੁਸੀਂ ਕੀਤਾ ਕੀ ਹੈ, ਕਿ ਤੁਹਾਨੂੰ ਕਰਨਾ ਪੈਣਾ। ਪਰ ਇਹਦੇ ਵਿੱਚ ਦੇਖੋ ਹੁਣ ਇੱਕ ਵਾਰੀ ਤੇ ਮਸਲਾ ਹੱਲ ਹੋ ਗਿਆ। ਦੂਜੀ ਗੱਲ ਜਿਹੜੀ ਸਭ ਤੋਂ ਸੋਚਣ ਵਾਲੀ ਆ ਉਹ ਇਹ ਆ ਕਿ ਦੇਖੋ ਜਿਹੜਾ ਫੰਡਾਮੈਂਟਲ ਰਾਈਟ ਆ ਕੈਦੀ ਦਾ, ਫੰਡਾਮੈਂਟਲ ਰਾਈਟ ਹੈ ਜਿਹੜਾ, ਉਹਦਾ ਬੁਨਿਆਦੀ ਅਧਿਕਾਰ ਆ ਜਿਹੜਾ, ਉਹਨੂੰ ਹਾਈ ਕੋਰਟ ਚੋਂ ਮਿਲਦਾ ਪਿਆ। ਇਹਦਾ ਮਤਲਬ ਆ ਕਿ ਜਿਹੜਾ ਜੇਲ੍ਹ ਪ੍ਰਸ਼ਾਸਨ ਆ ਉਹ ਤੇ ਮਨੁੱਖੀ ਅਧਿਕਾਰਾਂ ਦੀ ਕੋਈ ਕਦਰ ਨਹੀਂ ਕਰਦਾ ਪਿਆ। ਹੁਣ ਇੱਕ ਬੰਦਾ, ਚਲੋ ਜਗਤਾਰ ਸਿੰਘ ਹਵਾਰਾ ਜਿਹੜਾ, ਉਹ ਇੱਕ ਹੀ ਆ ਉੱਥੇ ਤਿਹਾੜ ਜੇਲ੍ਹ ਦੇ ਵਿੱਚ, ਦੂਜੇ ਜਗਤਾਰ ਸਿੰਘ ਹਵਾਰਾ ਨਹੀਂ। ਉੱਥੇ ਮੰਨ ਲਓ ਜੇ ਕੋਈ ਇਹੋ ਜਿਹਾ ਕੈਦੀ ਹੋਰ ਹੋਵੇ, ਮਾਤੜ ਹੋਵੇ, ਜਿਹਦੇ ਕੋਲ ਤੁਰਿਆ ਨਾ ਜਾਂਦਾ ਹੋਵੇ, ਜਾਂ ਉਹਦੀ ਕੋਈ ਹੋਰ ਬਿਮਾਰੀ ਬਹੁਤ ਜ਼ਿਆਦਾ ਗੰਭੀਰ ਹੋਵੇ, ਕੀ ਉਹ ਉੱਥੋਂ ਤੱਕ ਪਹੁੰਚ ਸਕਦਾ ਹਾਈ ਕੋਰਟ ਤੱਕ? ਹਾਈ ਕੋਰਟ ਤੱਕ ਹਰੇਕ ਬੰਦਾ ਨਹੀਂ ਪਹੁੰਚ ਸਕਦਾ। ਸੋ ਇਹ ਜੇਲ੍ਹਾਂ ਦਾ ਇੱਕ ਬਹੁਤ ਭਿਆਨਕ ਸੱਚ ਆ। ਇੱਥੇ ਸਾਡੇ ਆ ਥੋੜੇ ਦਿਨ ਪਹਿਲਾਂ ਹਾਈ ਕੋਰਟ 'ਚ ਸੁਣਵਾਈ ਹੋਈ, ਜੇਲ੍ਹ ਦੇ ਡਾਕਟਰ ਨੇ ਜਾ ਕੇ ਹਾਈ ਕੋਰਟ 'ਚ ਇਹ ਗੱਲ ਐਡਮਿਟ ਕੀਤੀ ਆ। ਉਹ ਕਹਿੰਦਾ ਕਿ ਜੀ ਇੱਥੇ 15,000 ਰੁਪਇਆ ਦੇ ਕੇ ਕੈਦੀ ਆ ਜਿਹੜੇ, ਉਹ 6 ਮਹੀਨੇ ਦੀ ਬੈੱਡ ਰੈਸਟ ਲੈ ਲੈਂਦੇ ਆ ਕੇ ਪੈ ਜਾਂਦੇ ਹਸਪਤਾਲ ਦੇ ਵਿੱਚ। ਹੁਣ ਇੱਕ ਪਾਸੇ ਆ ਸਾਡੀ ਜਿਹੜੀ ਪੰਜਾਬ ਦੀ ਜੇਲ੍ਹ ਆ, ਉਹ 15,000 ਚ 6 ਮਹੀਨੇ ਦਾ ਪੈਕੇਜ ਦਿੰਦੀ ਪਈ ਕੈਦੀ ਨੂੰ। ਤਿਹਾੜ ਜੇਲ੍ਹ ਵਾਲਿਆਂ ਨੂੰ ਇਹਨਾਂ ਤੋਂ ਸਿੱਖਣਾ ਚਾਹੀਦਾ ਫਿਰ, ਕਿ ਤੁਸੀਂ ਘੱਟੋ ਘੱਟ ਜਿਹੜਾ ਕੈਦੀ ਦਾ ਬੁਨਿਆਦੀ ਅਧਿਕਾਰ ਬਣਦਾ ਉਹ ਤਾਂ ਦਿਓ। ਪੰਜਾਬ ਵਰਗੀ ਮੌਜ ਤੇ ਚਲੋ ਕਿਤੇ ਨਹੀਂ ਮਿਲਦੀ। ਕਈ ਅੱਜ ਵੀ ਜੇਲ੍ਹਾਂ ਦੀਆਂ ਇੱਥੇ ਖਬਰਾਂ ਲੱਗੀਆਂ ਪਈਆਂ। ਉੱਥੇ ਜੈਪੁਰ ਦੇ ਵਿੱਚ ਇੱਕ ਫੈਸਲਾ ਹੋਇਆ ਕੇਸ ਦਾ, ਅੱਤਵਾਦੀ ਗਤੀਵਿਧੀਆਂ ਨਾਲ ਜੁੜਿਆ। ਉੱਥੇ ਵੀ ਤਾਰ ਜਿਹੜਾ ਪੰਜਾਬ ਦੀਆਂ ਜੇਲ੍ਹਾਂ 'ਚ ਜੋੜਿਆ ਗਿਆ। ਉਹ ਕਹਿੰਦੇ ਜੀ ਜਿਹੜੀ ਡਾਇਰੈਕਸ਼ਨ ਆ ਰਹੀ ਸੀਗੀ ਅੱਤਵਾਦੀਆਂ ਨੂੰ, ਉਹ ਪੰਜਾਬ ਦੀਆਂ ਜੇਲ੍ਹਾਂ 'ਚ ਬੈਠੇ ਦੋ ਅੱਤਵਾਦੀ ਟੈਲੀਫੋਨ ਤੇ ਦੇ ਰਹੇ ਸੀਗੇ। ਹੁਣ ਇੱਥੋਂ ਦੀ ਮੌਜ ਤੇ ਚਲੋ ਕਿਤੇ ਹੋਰ ਨਹੀਂ ਹੋ ਸਕਦੀ, ਪਰ ਘੱਟੋ ਘੱਟ ਜਿਹੜਾ ਕੈਦੀ ਦਾ ਫੰਡਾਮੈਂਟਲ ਰਾਈਟ ਹੈ, ਚਾਹੇ ਉਹ ਜਗਤਾਰ ਸਿੰਘ ਹਵਾਰਾ, ਚਾਹੇ ਕੋਈ ਰਮੇਸ਼ ਕੁਮਾਰ ਆ, ਚਾਹੇ ਕੋਈ ਮੁਹੰਮਦ ਮੁਸਤਫਾ ਹੈ, ਜਿਹੜਾ ਮਰਜ਼ੀ ਹੈ, ਘੱਟੋ ਘੱਟ ਉਹਨੂੰ ਦਵਾਈ ਦੱਪਾ ਤੇ ਦੇਣਾ ਚਾਹੀਦਾ ਹੈ ਨਾ। ਜੀ ਜੀ ਜੀ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਆ। ਅਕਾਲੀ ਆਏ ਮੋਰਚਿਆਂ ਦੇ ਉੱਤੇ ਕਈ ਪੁਲਾਂ ਨੂੰ ਜਾਮ ਕਰਕੇ ਮਾਲਵਾ ਮਾਝਾ ਸੰਪਰਕ ਤੋੜਿਆ। ਉਧਰ ਛੋਟੇ ਬਾਦਲ ਹੁਣੀ ਵੀ ਕਹਿੰਦੇ ਆ ਪਹੁੰਚੇ ਹੋਏ ਸੀ। ਇਹਨਾਂ ਦਾ ਪਿਛਲੇ ਦਿਨਾਂ ਦੇ ਵਿੱਚ ਬਿਆਨ ਸੀ, ਕਹਿੰਦੇ ਵਿਹਲੇ ਬੰਦੇ ਧਰਨਾ ਲਾਉਂਦੇ ਆ, ਅੱਜ ਇਹ ਵੀ ਵਿਹਲੇ ਹੋਏ ਨੇ। ਵਿਹਲੇ ਹੀ ਆ, ਹੁਣ ਕੋਈ ਕੰਮ ਤੇ ਹੈ ਨਹੀਂ। ਅੱਗੇ ਤੇ ਕਦੇ ਸੰਗਤ ਦਰਸ਼ਨ ਨੂੰ ਤੁਰ ਗਏ, ਕਦੇ ਇੱਧਰ ਨੂੰ ਤੁਰ ਗਏ, ਹੁਣ ਵਿਹਲੇ ਹੀ ਆ। ਹੁਣ ਬੀਬਾ ਹਰਸਿਮਰਤ ਕੌਰ ਬਾਦਲ ਤੇ ਦਿੱਲੀ ਚਲੇ ਜਾਂਦੀ ਆ, ਇਹ ਸੁਖਬੀਰ ਸਿੰਘ ਬਾਦਲ ਵਿਹਲੇ ਹੀ ਆ। ਇਹਨਾਂ ਨੇ ਕੀ ਕਰਨਾ ਘਰੇ, ਇਹ ਉਧਰੋਂ ਤੁਰ ਪਿਆ। ਪਰ ਇੱਕ ਗੱਲ ਤੇ ਹੈ ਨਾ ਕਿ ਕਿस्मत की एक ही आदत है कि वो पलटती है और जब पलटती है तब पलट कर रख देती है। ਇਹ ਉਹੀ ਪੁਲ ਆ ਨਾ, ਇਹ ਉਹੀ ਪੁਲ ਆ ਜਿੱਥੇ ਬੇਅਦਬੀਆਂ ਵੇਲੇ ਲੋਕ ਬੈਠੇ ਸਨ। ਹਰੀਕੇ ਵਾਲਾ ਪੁਲ, ਗਿੱਦੜ ਪਿੰਡੀ ਵਾਲਾ ਪੁਲ, ਉਦੋਂ ਪੱਟੀ ਵਾਲਾ ਪੁਲ ਤੇ ਮੇਰੇ ਖਿਆਲ ਦੇ ਨਾਲ ਚਾਲੂ ਨਹੀਂ ਸੀ ਹੋਇਆ। ਹੁਣ ਤੇ ਪੱਟੀ ਤੋਂ ਸਿੱਧਾ ਫਿਰੋਜ਼ਪੁਰ ਨੂੰ ਆ ਜਾਈਦਾ, ਉਹ ਪੈਂਡਾ ਕਾਫੀ ਘਟ ਗਿਆ। ਸੋ ਇਹ ਜਿਹੜੇ ਤਿੰਨ ਲਿੰਕ ਆ, ਇਹ ਤਿੰਨੇ ਲਿੰਕ ਅੱਜ ਇਹਨਾਂ ਨੇ ਮੱਲੇ ਹੋਏ ਆ। ਮਾਲਵਾ ਤੇ ਮਾਝਾ ਜਿਹੜਾ ਉਹ ਕੱਟੇ ਹੋਏ ਆ, ਔਰ ਗਿੱਦੜ ਪਿੰਡੀ ਵਾਲਾ ਪੁਲ ਤਾਂ ਜਿਹੜਾ ਉਹ ਮਾਲਵੇ ਨੂੰ ਗਾਂ ਦੁਆਬੇ ਨਾਲ ਵੀ ਜੋੜਦਾ। ਮਤਲਬ ਕਿ ਮਾਲਵਾ, ਦੁਆਬਾ, ਮਾਝਾ ਤਿੰਨੇ ਆਪੋ ਵਿੱਚ ਦੀ ਇਸ ਸਮੇਂ ਕੱਟੇ ਹੋਏ। ਤੇ ਕੱਟੇ ਕਿਹਨਾਂ ਨੇ ਆ? ਇਹ ਉਹਨਾਂ ਲੋਕਾਂ ਨੇ ਕੱਟੇ ਆ ਜਿਨ੍ਹਾਂ ਨੇ ਬੇਅਦਬੀ ਵੇਲੇ ਮੱਲੇ ਪੁਲਾਂ ਦੇ ਉੱਤੇ ਬੈਠੇ ਲੋਕਾਂ ਨੂੰ ਚੱਕ ਚੱਕ ਕੇ ਥਾਣਿਆਂ 'ਚ ਸੁੱਟਿਆ ਸੀ ਜੀ। ਇਹ ਅੱਜ ਉਹੀ ਪੁਲ ਨੇ। ਸੋ ਦਿਨ ਇਹਨਾਂ ਨੂੰ ਯਾਦ ਕਰ ਲੈਣੇ ਚਾਹੀਦੇ ਆ। ਇਹ ਉਹਨਾਂ ਚੰਦ ਝੜਪਾਂ ਦਾ ਸਿੱਟਾ ਆ ਜਿਹੜੀਆਂ ਝੜਪਾਂ ਕੱਲ ਨਾਮਜ਼ਦਗੀਆਂ ਭਰਨ ਵੇਲੇ ਹੋਈਆਂ। ਅਕਾਲੀ ਤੇ ਕਹਿੰਦੇ ਆ ਕਿ ਸਾਡੇ ਨਾਲ ਧੱਕਾ ਹੋਇਆ, ਕਾਂਗਰਸੀ ਕਹਿੰਦੇ ਕਿ ਨਹੀਂ, ਅਸੀਂ ਤੇ ਕੋਈ ਧੱਕਾ ਨਹੀਂ ਕੀਤਾ, ਇਹਨਾਂ ਨੇ ਧੱਕਾ ਕਰਨ ਲਈ ਸਾਨੂੰ ਧੱਕਾ ਸਟਾਰਟ ਕੀਤਾ, ਫਿਰ ਹੀ ਅਸੀਂ ਕੀਤਾ। ਅਜੀਬੋ ਗਰੀਬ ਦੀਆਂ ਸ਼ਿਕਾਇਤਾਂ ਵੀ ਆਉਂਦੀਆਂ ਪਈਆਂ। ਕੋਈ ਕਹਿੰਦਾ ਜੀ ਕਿ ਨੋ ਡਿਊਜ਼ ਨਹੀਂ ਸਾਨੂੰ ਦੇ ਰਹੇ ਸੀਗੇ, ਕੋਈ ਕਹਿੰਦਾ ਜੀ ਕਿ ਮੇਰੇ ਘਰੇ ਆਏ ਤੇ ਮੈਨੂੰ ਫੜ ਕੇ ਹੀ ਲੈ ਗਏ ਤੇ ਉਦੋਂ ਛੱਡਿਆ ਜਦੋਂ ਨਾਮਜ਼ਦਗੀ ਭਰਨ ਵਾਲਾ ਟਾਈਮ ਹੀ ਲੰਘ ਗਿਆ। ਇਹ ਨਵੇਂ ਤੋਂ ਨਵੇਂ ਫਾਰਮੂਲੇ, ਨਵੀਆਂ ਤੋਂ ਨਵੀਆਂ ਸ਼ਿਕਾਇਤਾਂ ਆਉਂਦੀਆਂ ਪਈਆਂ। ਪਰ ਅਕਾਲੀ
ਇਹਨਾਂ ਜ਼ਿਆਦਤੀਆਂ ਦੇ ਖਿਲਾਫ ਡਟ ਗਏ। ਹਾਲਾਂਕਿ ਆਮ ਆਦਮੀ ਪਾਰਟੀ ਵੀ ਸ਼ਿਕਾਇਤ ਕਰਦੀ ਪਈ ਆ ਕਿ ਧੱਕਾ ਹੋ ਰਿਹਾ, ਪਰ ਉਹਨਾਂ ਦਾ ਜਿਹੜਾ ਧੱਕਾ ਉਹ ਧੱਕਾ ਕੇ ਬਸ ਉੱਥੇ ਸੋਸ਼ਲ ਮੀਡੀਆ, ਉੱਥੇ ਪ੍ਰੈਸ 'ਚ ਹੀ ਰਹਿ ਜਾਂਦਾ। ਪਰ ਇਹਨਾਂ ਨੇ, ਅਕਾਲੀਆਂ ਨੇ, ਇਸ ਮੁੱਦੇ ਨੂੰ ਇੱਕ ਬਹੁਤ ਵੱਡਾ ਮਸਲਾ ਬਣਾ ਲਿਆ। ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ, ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਵੱਡੇ ਨੇਤਾ ਜਿਹੜੇ ਉਹ ਸੜਕਾਂ ਤੇ ਆ ਗਏ ਤਾਂ ਇਹਨਾਂ ਦੇ ਜਿੰਨੇ ਹੋਰ ਵਰਕਰ ਸੀਗੇ, ਆਮ ਤੌਰ ਤੇ ਹੁੰਦਾ ਇਹ ਆ ਕਿ ਜਦੋਂ ਸਰਕਾਰ ਚਲੇ ਜਾਂਦੀ ਹੈ ਵਰਕਰ ਨਿਰਾਸ਼ ਹੋ ਕੇ ਘਰਾਂ 'ਚ ਬਹਿ ਜਾਂਦੇ ਆ, ਪਰ ਜਦੋਂ ਇਸ ਤਰ੍ਹਾਂ ਉਹਨਾਂ ਦੇ ਵੱਡੇ ਲੀਡਰ ਨਿਕਲਦੇ ਆ ਸੜਕਾਂ ਤੇ, ਫਿਰ ਉਹਨਾਂ ਦੇ ਵੀ ਹੌਸਲੇ ਬੁਲੰਦ ਹੋ ਜਾਂਦੇ ਆ। ਫਿਰੋਜ਼ਪੁਰ ਗਏ, ਫਿਰ ਹਰੀਕੇ, ਫਿਰ ਗਿੱਦੜ ਪਿੰਡੀ, ਕਈ ਥਾਈਂ ਇਹਨਾਂ ਨੇ ਧਰਨੇ ਲਾ ਦਿੱਤੇ ਆ। ਹੁਣ ਇਸ ਸਮੇਂ ਵੀ ਸੁਖਬੀਰ ਸਿੰਘ ਬਾਦਲ ਹਰੀਕੇ ਹੈਡ ਤੇ ਕੰਬਲ ਵਿਛਾ ਕੇ ਸੁੱਤਾ ਪਿਆ। ਉਹ ਕਹਿੰਦਾ ਮੈਂ ਉਦੋਂ ਤੱਕ ਜਾਣਾ ਹੀ ਨਹੀਂ ਜਦੋਂ ਤੱਕ ਸਾਡੇ ਨਾਲ ਇਨਸਾਫ ਨਹੀਂ ਹੁੰਦਾ। ਪਰ ਸਵਾਲ ਹੁਣ ਇੱਥੇ ਲੋਕ ਇਹਨਾਂ ਨੂੰ ਵੀ ਕਰਦੇ ਆ ਕਿ ਤੁਸੀਂ ਕਿਹੜਾ ਇਨਸਾਫ, ਜਿਹੜਾ ਉਦੋਂ ਮਣਾ ਮੂੰਹ ਲੋਕਾਂ ਨੂੰ ਤੋਲਦੇ ਹੁੰਦੇ ਸੀ, ਲੋਕ ਉਦੋਂ ਵੀ ਤੁਹਾਡੇ ਤੋਂ ਤਾਂ ਇਨਸਾਫ ਮੰਗਦੇ ਸੀਗੇ, ਤੁਸੀਂ ਕਿੰਨਾ ਕੁ ਇਨਸਾਫ ਦਿੰਦੇ ਸੀਗੇ। ਪਰ ਜੋ ਵੀ ਹੈ, ਇਸ ਸਮੇਂ ਇੱਕ ਚੀਜ਼ ਜਿਹੜੀ ਮੰਨਣ ਵਾਲੀ ਆ ਕਿ ਸੁਖਬੀਰ ਸਿੰਘ ਬਾਦਲ ਆਪਣੇ ਵਰਕਰਸ ਦੇ ਨਾਲ ਖੜਦਾ ਪਿਆ। ਔਰ ਇਹੀ ਕੰਮ ਦੇਖੋ ਹੁਣ ਆਮ ਆਦਮੀ ਪਾਰਟੀ ਵੀ ਕਹੀ ਜਾਂਦੀ ਆ ਕਿ ਧੱਕਾ ਹੋ ਰਿਹਾ। ਜੇ ਉਹ ਆਪਣੇ ਉਹਨਾਂ ਬੰਦਿਆਂ ਨਾਲ ਖੜਦੇ ਜਿਨ੍ਹਾਂ ਬਾਰੇ ਉਹ ਕਹਿੰਦੇ ਆ ਕਿ ਉਹਨਾਂ ਨਾਲ ਧੱਕਾ ਹੋ ਰਿਹਾ, ਤਾਂ ਫਿਰ ਇਹਨਾਂ ਦੀ ਵੀ ਗੱਲ ਕੁਛ ਹੋਰ ਹੁੰਦੀ। ਸੋ ਸੁਖਬੀਰ ਸਿੰਘ ਬਾਦਲ ਇਸ ਮਾਮਲੇ 'ਚ ਆਪਣੇ ਕਾਡਰ ਨੂੰ ਹੋਰ ਮਜ਼ਬੂਤ ਕਰਦਾ ਪਿਆ, ਹੋਰ ਦ੍ਰਿੜ ਕਰਦਾ ਪਿਆ ਕਿ ਆਉਣ ਵਾਲੇ ਸਮੇਂ 'ਚ ਅਸੀਂ ਇਸ ਸਰਕਾਰ ਤੇ ਪ੍ਰੈਸ਼ਰ ਬਣਾਈਏ ਔਰ ਲੋਕਾਂ ਦੇ ਵਿੱਚ ਮੈਸੇਜ ਦਈਏ ਕਿ ਰਾਜ ਵੀ ਅਸੀਂ ਕਰ ਸਕਦੇ ਹਾਂ, ਔਰ ਜੇ ਆਪੋਜੀਸ਼ਨ ਦਾ ਰੋਲ ਮਿਲੇ ਤਾਂ ਉਹ ਵੀ ਸਾਡੇ ਤੋਂ ਬਿਹਤਰ ਕੋਈ ਹੋਰ ਨਹੀਂ ਨਿਭਾ ਸਕਦਾ। ਤੁਹਾਡੀ ਮਾਂ ਦੋਨਾਂ ਸੂਰਤਾਂ 'ਚ ਅਸੀਂ ਵੀ ਫੜ ਸਕਦੇ ਹਾਂ। ਸੋ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਦਾ ਪਿਆ, ਪਰ ਪੇਸ਼ ਕਰਨ ਦਾ ਢੰਗ ਇਹਨਾਂ ਦੋਨਾਂ ਸਾਲੇ ਭਣਵਈਆਂ ਦਾ ਜਿਹੜਾ ਉਹ ਉਹੀ ਆ ਕਿ ਬੇਸ਼ੱਕ ਵਕਤ ਦੇ ਲਫੇੜਿਆਂ ਦੇ ਝੰਬੇ ਹੋਏ ਆ, ਪਰ ਇਹਨਾਂ ਦੀ ਫੀਲਿੰਗ ਹਾਲੇ ਵੀ ਸੁਲਤਾਨਾ ਵਾਲੀ ਹੈ ਦੋਵਾਂ ਦੀ। ਅੱਜ ਇਹ ਜਦੋਂ ਗੱਲਾਂ ਕਰਦੇ ਪਏ ਸੀ, ਇੱਕ ਦੋ ਸ਼ਬਦ ਇਹਨਾਂ ਨੇ ਇਹੋ ਜਿਹੇ ਵਰਤੇ ਆ ਜਿਨ੍ਹਾਂ ਨੂੰ ਆਪਾਂ ਪੰਜਾਬੀ 'ਚ ਗਾਲ ਕਹਿੰਦੇ ਆ। ਇੱਕ DSP ਨੂੰ ਸੰਬੋਧਨ ਕਰਕੇ, ਇੱਕ ਬਹੁਤ ਵੱਡੇ ਨੇਤਾ ਦਾ ਮੁੰਡਾ ਤਾਜ਼ਾ ਵਿਧਾਇਕ ਬਣਿਆ, ਇੱਕ ਉਹਨੂੰ ਸੰਬੋਧਨ ਕਰਕੇ ਗਾਲ ਕੱਢੀ ਆ। ਅਸੀਂ ਆਮ ਬੋਲਚਾਲ ਭਾਸ਼ਾ 'ਚ ਸੁਣਦੇ ਪਰ ਗਾਲ ਹੀ ਮੰਨੀ ਜਾਂਦੀ ਆ। ਫਿਰ ਇੱਕ IG ਦੀ ਬਹੁਤ ਸ਼ਾਮਤ ਲਿਆਂਦੀ ਇਹਨਾਂ ਸਾਲੇ ਬਣਵਾਈਆਂ ਨੇ। ਇੱਕ ਕਹਿੰਦਾ ਕਿ ਮੇਰੇ ਘਰੇ ਆਇਆ ਸੀਗਾ, ਮੈਨੂੰ ਕਹਿੰਦਾ ਸੀਗਾ ਲਵਾਓ ਕਿਤੇ, ਬਾਦਲ ਸਾਹਿਬ ਮੈਨੂੰ ਕਿਤੇ ਤੈਨਾਤ ਨਹੀਂ ਕਰਦੇ। ਤੇ ਮੈਂ ਕਿਹਾ ਤੇਰੀਆਂ ਹਰਕਤਾਂ ਹੀ ਇਹੋ ਜਿਹੀਆਂ ਕਿ ਤੇਰੇ ਬਾਰੇ ਕੋਈ ਵੀ ਬਾਦਲ ਦਲ ਦਾ ਵਰਕਰ ਵੀ ਨਹੀਂ ਕਹਿੰਦਾ ਕਿ ਇਹਨੂੰ ਕਿਤੇ ਲਾਓ। ਫਿਰ ਸੁਖਬੀਰ ਸਿੰਘ ਬਾਦਲ ਦੀ ਵਾਰੀ ਆਈ, ਕਹਿੰਦਾ ਮੈਂ ਤੈਨੂੰ ਸਿਆਣਿਆ ਨਹੀਂ, ਮੈਂ ਹੀਥਰੋ ਹਵਾਈ ਅੱਡੇ ਤੇ ਉਤਰਿਆ ਤੇ ਭੱਜ ਕੇ ਇਹ ਮੇਰੇ ਪੈਰਾਂ ਨੂੰ ਪੈ ਗਿਆ, ਮੈਂ ਪਿੱਛੇ ਮੁੜ ਕੇ ਵੇਖਿਆ, ਮੈਂ ਸਿਆਣਿਆ ਨਹੀਂ। ਇਹਨੇ IG ਨੇ ਪੱਗ ਪੁੱਗ ਲਾਈ ਹੋਈ ਸੀ, ਕੋਨਾ ਮੁਨਾ ਹੋਇਆ ਸੀ, ਗੋਰੇ ਮੇਰੇ ਵੱਲ ਵੇਖਣ ਕਿ ਕੀ ਬਣ ਗਿਆ, ਇਹ ਕੌਣ ਇਹਦੇ ਪੈਰਾਂ 'ਚ ਡਿੱਗ ਪਿਆ। ਉੱਥੇ ਹਾੜੇ ਕੱਢੀ ਜਾਂਦਾ ਸੀਗਾ, ਮੈਨੂੰ ਕਿਤੇ ਲਵਾਓ, ਮੈਨੂੰ ਕਿਤੇ ਲਵਾਓ। ਹੁਣ ਇਹ ਲੱਗਿਆ ਤੇ ਹੁਣ ਸਾਨੂੰ ਇਹ ਗੁੱਠੇ ਲਾਈ ਜਾਂਦਾ, ਕੀ ਚੱਕਰ ਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਰਹੇ ਖੁੱਲੇ ਰੂਪ ਦੇ ਵਿੱਚ, ਜਾਨੀ ਉਹਨਾਂ ਦੀਆਂ ਗੱਲਾਂ ਬਾਤਾਂ 'ਚ ਕਿਤੇ ਵੀ ਡਰ ਪੈ ਹੈ ਨਹੀਂ। ਇਹ ਗੱਲ ਮੰਨਣੀ ਪਊਗੀ ਕਿ ਜਿਸ ਤਰੀਕੇ ਨਾਲ ਅੱਜ ਉਹਨਾਂ ਨੇ ਆਪਣੇ ਵਰਕਰਾਂ ਨੂੰ ਲੀਡ ਕੀਤਾ, ਉਹਨਾਂ ਨੇ ਅਹਿਸਾਸ ਕਰਵਾਇਆ ਕਿ ਜੇ ਤੁਹਾਡੇ ਨਾਲ ਧੱਕਾ ਹੋਏਗਾ ਤਾਂ ਅਸੀਂ ਇਸ ਧੱਕੇ ਦੇ ਵਿੱਚ ਤੁਹਾਡੇ ਮੂਹਰੇ ਖੜਾਂਗੇ। ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਨੇ ਤੇ ਇੱਥੋਂ ਤੱਕ ਆਖਿਆ ਕਿ ਜੇ FIR ਦੇ ਵਿੱਚ ਅਣਪਛਾਤੇ ਤੁਸੀਂ ਲਿਖੇ ਆ, ਉਹਨਾਂ ਅਣਪਛਾਤਿਆਂ 'ਚ ਸਾਨੂੰ ਵੀ 5-7 ਨੂੰ ਪਾ ਦਿਓ। ਸੋ ਕੁੱਲ ਮਿਲਾ ਕੇ ਸਵਾਲ ਬਥੇਰੇ ਹੋ ਰਹੇ ਇਹਨਾਂ ਨੂੰ, ਲੋਕ ਬਹੁਤ ਕਿਸਮ ਦੇ ਸਵਾਲ ਕਰਦੇ ਪਏ ਆ, ਪਰ ਬਾਵਜੂਦ ਇਸ ਦੇ ਆਪਣੇ ਵਰਕਰਾਂ ਦੇ ਨਾਲ ਖੜੇ ਆ ਜਿਹੜੇ, ਉਹ ਇਹਨਾਂ ਦਾ ਇੱਕ ਪੋਜ਼ਿਟਿਵ ਸਾਈਨ ਕਿਹਾ ਜਾ ਸਕਦਾ ਹੈ। ਜੀ ਜੀ ਅਗਲੀ ਆਪਾਂ ਮਿੰਟੋ ਜੀ ਗੱਲ ਕਰੀਏ, ਹਨੀਪ੍ਰੀਤ ਨੇ ਹਾਸਲ ਕੀਤੀ ਚਾਰਜ ਸ਼ੀਟ ਦੀ ਕਾਪੀ। ਹੁਣ ਦੇਖੋ ਹਨੀਪ੍ਰੀਤ ਦਾ ਜਿਹੜਾ ਹਾਲ ਆ, ਉਹ ਕਹਿੰਦੀ ਹੋਏਗੀ ਕਿ ਛੁੱਟ ਗਿਆ ਚਾਂਦੀ ਦੇ ਚਮਚ ਤੇ ਸੋਨੇ ਦੀਆਂ ਬਾਟੀਆਂ, ਸਾਡੇ ਪੱਲੇ ਰਹਿ ਗਈਆਂ ਵੇ ਚਲਾਣ ਦੀਆਂ ਕਾਪੀਆਂ। ਹੁਣ ਉਹਦੇ ਪੱਲੇ ਚਲਾਣ ਦੀਆਂ ਕਾਪੀਆਂ ਹੀ ਪੜ੍ਹ ਲੀਆਂ, ਫਿਰ ਉਹਨਾਂ ਚੋਂ ਚੀਜ਼ਾਂ ਅੰਡਰਲਾਈਨ ਕਰ ਲੀਆਂ ਕਿ ਆਹ ਤੇ ਮੈਂ ਕੀਤਾ ਹੀ ਨਹੀਂ ਸੀ, ਆਹ ਪੁਲਿਸ ਵਾਲਿਆਂ ਨੇ ਨਜਾਇਜ਼ ਪਾ ਦਿੱਤਾ। ਫਿਰ ਚੇਤਾ ਆਇਆ ਕਿ ਨਹੀਂ ਏਦਾਂ ਹੋਇਆ ਸੀਗਾ, ਪੁਲਿਸ ਨੇ ਨਜਾਇਜ਼ ਨਹੀਂ, ਪਰ ਆਹ ਚੀਜ਼ ਪੁਲਿਸ ਨੇ ਥੋੜੀ ਜਿਹੀ ਇਸ ਐਂਗਲ ਤੋਂ ਕਰ ਲਈ ਆ, ਆਹ ਵਕੀਲ ਨੂੰ ਦੱਸਾਂਗੇ। ਇਹਦੇ ਨਾਲ ਟਾਈਮ ਪਾਸ ਵੀ ਸੋਹਣਾ ਹੋ ਜਾਂਦਾ ਤੇ ਬੰਦਾ ਥੋੜਾ ਘਾਣਾ ਵਕੀਲ ਵੀ ਬਣ ਜਾਂਦਾ ਕਿ ਜੇਲ੍ਹ ਦਾ ਦਸਤੂਰ ਆ। ਸੋ ਇਹ ਚਲਾਨ ਦੀ ਕਾਪੀ ਨਾਲ ਲੈ ਗਈ ਆ। ਇਹਨਾਂ ਨੂੰ ਜਿੰਨੀਆਂ ਚਲਾਨ ਦੀਆਂ ਕਾਪੀਆਂ ਮਿਲੀਆਂ, ਜਿਹੜੇ ਅਕਿਊਜ਼ ਸੀਗੇ, ਉਹਨਾਂ ਸਾਰਿਆਂ ਨੇ ਉਹ ਚਲਾਨ ਦੀਆਂ ਕਾਪੀਆਂ, ਚਲਾਨ ਕਹਿੰਦੇ ਆ ਦੋਸ਼ ਪੱਤਰ ਨੂੰ,
ਜਿਹੜੀ ਸਾਰੀ ਸਕ੍ਰਿਪਟ ਹੁੰਦੀ ਆ ਪੁਲਿਸ ਦੀ, ਤਾਂ ਉਹ ਸਾਰੀਆਂ ਕਾਪੀਆਂ ਅਕਿਊਜ਼ਡ ਆਪੋ ਆਪਣੇ ਵਕੀਲਾਂ ਨੂੰ ਫੜਾ ਕੇ ਹਨੀਪ੍ਰੀਤ ਕਹਿੰਦੀ ਨਹੀਂ ਮੈਂ ਤੇ ਨਾਲ ਲੈ ਕੇ ਜਾਊਂਗੀ। ਤੇ ਪੁੱਛਿਆ ਕਿ ਇਹਦਾ ਕੀ ਕਰਨਾ, ਉਹ ਕਹਿੰਦੀ ਕਿ ਮੈਂ ਵੇਖਣਾ ਕਿ ਪੰਚਕੂਲਾ ਹਿੰਸਾ 'ਚ ਇਹ ਹਣੀ ਹਿੰਸਾ ਨੂੰ ਕਿੱਦਾਂ ਫਿੱਟ ਕਰ ਦਿੱਤਾ ਗਿਆ, ਇਹ ਮੈਂ ਪੜ੍ਹ ਕੇ ਦੇਖਣਾ ਕਿ ਕਹਾਣੀ ਮੇਰੇ ਤੇ ਕਿੱਦਾਂ ਸੁੱਟੀ ਗਈ ਆ। ਸੋ ਉਹ ਆਪਣੀ ਚਲਾਨ ਦੀ ਕਾਪੀ ਹੈ ਜਿਹੜੀ ਉਹ ਨਾਲ ਲੈ ਗਈ ਆ। ਪਰ ਮੇਰੇ ਖਿਆਲ ਦੇ ਨਾਲ ਇੱਥੇ ਕਹਾਣੀ ਕੋਈ ਹੋਰ ਵੀ ਹੋ ਸਕਦੀ ਹੈ, ਕਿਉਂਕਿ ਕਈ ਵਾਰੀ ਬੰਦੇ ਨੇ ਆਪਣੇ ਲੀਗਲ ਐਡਵਾਈਜ਼ਰ ਜਾਂ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਹੁੰਦੇ ਆ ਉਹਨਾਂ ਦੇ ਨਾਲ ਕੁਝ ਹੋਰ ਤੈਅ ਕੀਤਾ ਹੁੰਦਾ। ਜੇ ਉਹ ਆਪਣੇ ਸਹਿਦੋਸ਼ੀ ਜਿਹੜੇ ਉਹਨਾਂ ਦੇ ਨਾਲ ਕੇਸਵਾਰ ਹੁੰਦੇ ਉਹਨਾਂ ਦੇ ਸਾਹਮਣੇ ਏਦਾਂ ਦੀ ਗੱਲ ਕਰਦੇ ਆ, ਵਕੀਲ ਨੂੰ ਫੜਾਉਂਦੇ ਆ ਜਾਂ ਸਭ ਕੁਛ ਕਰਦੇ ਆ, ਤਾਂ ਫਿਰ ਗੱਲ ਖੁੱਲ ਜਾਂਦੀ ਆ ਜੀ। ਇਹ ਵੀ ਹੋ ਸਕਦਾ ਕਿ ਉਹ ਅੱਡ ਤੋਂ ਕੋਈ ਆਪਣੀ ਕੋਸ਼ਿਸ਼ ਕਰਦੀ ਹੋਵੇ, ਜਿਸ ਤਰੀਕੇ ਨਾਲ ਉਹਨੇ ਚਲਾਨ ਦੀ ਕਾਪੀ ਹਾਸਲ ਕੀਤੀ ਔਰ ਉਹ ਨਾਲ ਲੈ ਗਈ ਆ। ਹੋ ਸਕਦਾ ਕਿ ਕੋਈ ਉਹਦਾ ਅਲੱਗ ਕਰਨ ਦਾ ਕੋਈ ਤਰੀਕਾ ਹੋਵੇ, ਕੋਈ ਅਲੱਗ ਕਰਨ ਦਾ ਉਹਦਾ ਇਰਾਦਾ ਹੋਵੇ। ਪਰ ਇੱਕ ਚੀਜ਼ ਹੈ ਕਿ ਦੱਸਦੇ ਆ ਕਿ ਜਦੋਂ ਉਹ ਤਰੀਕ ਤੇ ਆਈ ਆ, ਅੱਗੇ ਨਾਲੋਂ ਥੋੜਾ ਜਿਹਾ ਫੁਰਕੀ ਹੋਈ ਸੀਗੀ, ਅੱਗੇ ਤੇ ਬੁਝੀ ਹੋਈ ਸੀ ਬਿਲਕੁਲ ਗਰੀਬ ਦੇ ਘਰ ਦੇ ਲਾਟੂ ਵਾਂਗੂ, ਪਰ ਹੁਣ ਦੱਸਦੇ ਕਿ ਚਿਹਰੇ ਤੇ ਥੋੜੀ ਰੌਣਕ ਸੀਗੀ, ਏਦਾਂ ਕਿ ਜੇਲ੍ਹ ਦੇ ਵਿੱਚ ਵੈਸੇ ਮਨ ਲੱਗ ਜਾਂਦਾ। ਸੋ ਹਨੀਪ੍ਰੀਤ ਹੁਣ ਅੱਗੇ ਕਿਹੜਾ ਸਟੈਪ ਚੁੱਕਦੀ ਆ ਇਹ ਸਮਾਂ ਦੱਸੂਗਾ। ਪਰ ਦੂਜੇ ਪਾਸੇ ਇੱਕ ਮੁਸ਼ਕਲ ਜਿਹੜੀ ਇਸ ਡੇਰੇ ਲਈ ਆ ਉਹ ਹੋਰ ਆ ਰਹੀ ਹੈ, ਉਹ ਇਹ ਆ ਕਿ ਰਾਮ ਕੁਮਾਰ ਬਿਸ਼ਨੋਈ ਜਿਹੜਾ ਕਿ ਬਹੁਤ ਪੁਰਾਣਾ ਇਸ ਡੇਰੇ ਦਾ ਪੈਰੋਕਾਰ ਆ, ਉਹਨੇ ਇੱਕ ਪਟੀਸ਼ਨ ਪਾ ਦਿੱਤੀ। ਉਹ ਕਹਿੰਦਾ ਕਿ ਜਿਹੜੀਆਂ ਡੇਰੇ ਦੇ ਵਿੱਚ ਖੁਦਕੁਸ਼ੀਆਂ ਹੋਈਆਂ ਔਰ ਖਾਸ ਤੌਰ ਤੇ ਇੱਕ ਸਟੂਡੈਂਟ ਦਾ ਜ਼ਿਕਰ ਕੀਤਾ ਗਿਆ ਜਿਹੜੀ ਕਿ BA ਦੀ ਸਟੂਡੈਂਟ ਸੀਗੀ, ਉਹ ਸਾਰੀਆਂ ਖੁਦਕੁਸ਼ੀਆਂ ਜਿਹੜੀਆਂ ਉਹ ਕਹਿੰਦੇ ਕਿ ਖੁਦਕੁਸ਼ੀਆਂ ਨਹੀਂ, ਇਹਨਾਂ ਦੇ ਪਿੱਛੇ ਕਹਾਣੀਆਂ ਕੁਝ ਹੋਰ ਹੈ। ਤਾਂ ਉਹਦੇ ਤੇ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਕਿ ਕਿਉਂ ਨਾ ਇਹ ਖੁਦਕੁਸ਼ੀਆਂ ਵਾਲੇ ਮਾਮਲੇ ਦੀ ਵੀ ਜਾਂਚ ਜਿਹੜੀ ਲੱਗਦੇ ਹੱਥ CBI ਤੋਂ ਕਰਵਾ ਲਈ ਜਾਵੇ। ਜੀ 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 ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਸਿੰਜਾਈ ਘੁਟਾਲੇ ਦੇ ਦੋਸ਼ੀਆਂ ਨੂੰ ਹਾਈ ਕੋਰਟ ਨੇ ਦਿੱਤਾ ਕਰਾਰਾ ਝਟਕਾ। ਸਿੰਜਾਈ ਘੁਟਾਲਾ ਜਿਹੜਾ ਇਹ ਸਿੰਜਾਈ ਘੁਟਾਲਾ ਕਹਿ ਲੋ ਜਾਂ ਖਚਾਈ ਘੁਟਾਲਾ ਕਹਿ ਲੋ, ਬੜੀ ਰਕਮ ਆਈ ਸਾਡੇ ਇਲਾਕੇ ਦੇ ਵਿੱਚ, ਬਹੁਤ ਵੱਡੇ ਵੱਡੇ ਪ੍ਰੋਜੈਕਟ ਆਏ, ਕਿਉਂਕਿ ਜਿਹੜਾ ਸੇਮ ਦਾ ਏਰੀਆ ਨਾ ਜਿੰਨਾ ਕੁੱਲ ਪੰਜਾਬ 'ਚ ਏਰੀਆ ਉਹਦਾ ਅੱਧਾ ਜਿਹੜਾ ਉਹ ਮੁਕਤਸਰ ਜ਼ਿਲ੍ਹੇ 'ਚ ਹੈ, ਔਰ ਜਿੰਨਾ ਕੁੱਲ ਮੁਕਤਸਰ ਜ਼ਿਲ੍ਹੇ 'ਚ ਹੈ ਉਹਦਾ ਅੱਧਾ ਜਿਹੜਾ ਉਹ ਕੱਲਾ ਲੰਬੀ ਹਲਕੇ 'ਚ ਆ। ਲੰਬੀ ਹਲਕੇ 'ਚ ਬਹੁਤ ਪ੍ਰੋਜੈਕਟ ਆਏ ਔਰ ਇਹ ਸਾਰੇ ਪ੍ਰੋਜੈਕਟ ਜਿਹੜੇ ਸੀ ਉਹ ਪਾਪਾ ਜੀ ਦੀ ਝੋਲੀ 'ਚ ਪਾਏ ਗਏ। ਪਾਪਾ ਜੀ ਕੌਣ ਸੀ? ਉਹਦਾ ਨਾਂ ਸੀਗਾ ਗੁਰਿੰਦਰ ਸਿੰਘ। ਉਹਦਾ ਜਿਹੜਾ ਵੱਡਾ ਭਰਾ ਸੀਗਾ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਦਫ਼ਤਰ ਦੇ ਵਿੱਚ ਬਹੁਤ ਅੱਤ ਦਾ ਲੇਡੂ ਸੀ। ਉਹਦੇ ਬੰਦੇ ਦੀ ਪਹੁੰਚ, ਇਸ ਬੰਦੇ ਦੀ ਮਿਠਾਸ, ਕੰਮ ਕਰਨ ਦਾ ਤਰੀਕਾ, ਫਿਰ ਵੱਡੇ ਘਰਾਂ ਦੇ ਨਾਲ ਹੱਥ ਰਲੇ ਔਰ ਐਸੇ ਹੱਥ ਰਲੇ ਕਿ ਬਸ ਝੁੱਗੇ ਗਲੇ, ਦੂਜੇ ਪਾਸੇ ਤੇ ਕੁਛ ਵੀ ਨਹੀਂ ਛੱਡਿਆ। ਉਹ ਸਾਰੇ ਪ੍ਰੋਜੈਕਟ ਲੰਬੀ ਜਾ ਕੇ ਦੇਖੋ ਗਰਕ ਹੋਏ ਪਏ ਆ, ਇੱਕ ਵੀ ਕਾਮਯਾਬ ਨਹੀਂ ਹੋਇਆ। ਕਾਮਯਾਬ ਹੋਇਆ ਤੇ ਗੁਰਿੰਦਰ ਪਾਪਾ ਹੋਇਆ, ਕਾਫੀ ਵੱਡੇ ਪੱਧਰ ਤੇ ਕਮਾਈ ਕਰ ਗਿਆ। ਹੁਣ ਇਹਨਾਂ ਮਾਮਲਿਆਂ ਦੀ ਜਿਹੜੀ ਤਫਤੀਸ਼ ਸੀਗੀ ਉਹ ਇਹਨਾਂ ਨੇ ਆ ਕੇ ਕੀਤੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ। ਤਾਂ ਮੁੱਢਲੇ ਤੌਰ ਤੇ ਹੀ ਇਹ ਗੁਰਿੰਦਰ ਸਿੰਘ ਪਾਪਾ, ਕੁਛ ਹੋਰ ਸੀਗੇ 5-7 ਇੰਜੀਨੀਅਰ ਅਫਸਰ ਜਿਹੜੇ ਸੀਗੇ, ਉਹ ਸਾਰੇ ਹੀ ਲਪੇਟੇ ਗਏ। ਇਹ ਭੱਜ ਗਏ। ਇਹਨਾਂ ਨੇ ਵੇਖ ਲਿਆ ਕਿ ਹੁਣ ਅਸੀਂ ਫਸ ਸਕਦੇ ਹਾਂ, ਇਹ ਅੰਡਰਗਰਾਊਂਡ ਹੋ ਗਏ। ਹਾਈ ਕੋਰਟ ਦੇ ਵਿੱਚ ਇਹਨਾਂ ਨੇ ਜ਼ਮਾਨਤਾਂ ਲਾਈਆਂ ਸੀਗੀਆਂ। ਹਾਈ ਕੋਰਟ ਨੇ ਪਹਿਲਾਂ ਤੇ ਸਟੇ ਕੀਤੀ ਹੋਈ ਸੀ ਇਹਨਾਂ ਦੀ ਗ੍ਰਿਫਤਾਰੀ ਕਿ ਜਦੋਂ ਤੱਕ ਅਸੀਂ ਫੈਸਲਾ ਨਹੀਂ ਕਰਦੇ ਇਹਨਾਂ ਦੀਆਂ ਬੇਲਾਂ ਤੇ, ਉਦੋਂ ਤੱਕ ਇਹਨਾਂ ਨੂੰ ਅਰੈਸਟ ਨਾ ਕੀਤਾ ਜਾਵੇ। ਪਰ ਅੱਜ ਹਾਈ ਕੋਰਟ ਨੇ ਸਾਫ਼ ਕਰ ਦਿੱਤਾ। ਉਹ ਕਹਿੰਦੇ ਕਿ ਤੁਹਾਨੂੰ ਪੁੱਛਗਿੱਛ ਲਈ ਹੁਣ ਸ਼ਾਮਲ ਹੋਣਾ ਪਵੇਗਾ ਇਨਵੈਸਟੀਗੇਸ਼ਨ 'ਚ, ਤੇ 6 ਦਿਨਾਂ ਦੇ ਅੰਦਰ ਅੰਦਰ ਤੁਸੀਂ ਸਰੈਂਡਰ ਹੋ ਜਾਓ। ਇਹਦਾ ਮਤਲਬ ਇਹ ਆ ਕਿ ਹਾਈ ਕੋਰਟ ਨੇ ਇਹਨਾਂ ਨੂੰ ਰਿਲੀਫ ਨਹੀਂ ਦੇਣੀ, ਚਾਹੇ ਕੋਸ਼ਿਸ਼ ਕਰ ਵੀ ਲੈਣ। ਵੈਸੇ ਹੁਣ ਹਾਈ ਕੋਰਟ 'ਚ ਤਾਂ ਕੋਸ਼ਿਸ਼ ਹੋਣੀ ਨਹੀਂ, ਕੋਸ਼ਿਸ਼ ਸੁਪਰੀਮ ਕੋਰਟ 'ਚ ਕੀਤੀ ਜਾ ਸਕਦੀ ਆ। ਪਰ ਇਹ ਬੰਦੇ, ਇਹਦਾ ਮਤਲਬ ਇਹ ਆ ਕਿ ਦੇਸ਼ ਦੇ ਵਿੱਚ ਹੀ ਆ, ਕਿਉਂਕਿ ਜਿਸ ਤਰੀਕੇ ਦੇ ਨਾਲ ਗੁਰਿੰਦਰ ਪਾਪਾ ਬਾਰੇ ਖਬਰ ਆਈ ਸੀਗੀ ਕਿ ਭਗੌੜੇ ਹੁੰਦਿਆਂ ਇਹਨੇ 100 ਕਰੋੜ ਰੁਪਈਆ ਆਪਣੇ ਬੈਂਕ ਖਾਤੇ ਚੋਂ ਕਢਾ ਲਿਆ ਸੀਗਾ। ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਇਦ ਕਿ ਬਾਹਰ ਭੱਜ ਗਿਆ, ਪਰ ਬਾਹਰ ਨਹੀਂ ਸੀ ਭੱਜਿਆ। ਅਸਲ ਦੇ ਵਿੱਚ ਇਹ ਇੱਥੇ ਸੀ, ਬੰਦੋਬਸਤ ਕਰਦਾ ਸੀ ਕਿ ਕਿਸੇ ਤਰੀਕੇ ਨਾਲ ਮੈਂ ਜ਼ਮਾਨਤ ਹਾਸਲ ਕਰ ਲਵਾਂ। ਹੁਣ ਦੇਖਣਾ ਇਹ ਹੋਏਗਾ ਕਿ ਕੀ ਇਸ ਛੂਆ ਬਿੱਲੀ ਦੌੜ ਦੇ ਵਿੱਚ ਵਿਜੀਲੈਂਸ ਇਹਦੇ ਤੱਕ ਪਹੁੰਚ ਸਕਦੀ ਹੈ। ਕੁਛ ਲੋਕ ਤੇ ਕਹਿੰਦੇ ਆ ਕਿ ਵਿਜੀਲੈਂਸ ਦੇ ਅੰਦਰ ਵੀ ਇੱਕ ਦਬਾਅ ਹੈ। ਉਹ ਦਬਾਅ ਕਿਸੇ ਸਰਕਾਰੀ ਧਿਰ ਦਾ ਨਹੀਂ,
ਸਰਕਾਰ ਤੋਂ ਬਾਹਰ ਦੇ ਬੰਦਿਆਂ ਦਾ ਦਬਾਅ, ਕਿਉਂਕਿ ਵਿਜੀਲੈਂਸ ਦੇ ਵਿੱਚ ਵੀ ਪੁਰਾਣੀ ਸਰਕਾਰ ਦੇ ਹਾਲੇ ਵਫਾਦਾਰ ਬੈਠੇ ਆ। ਹੁਣ ਦੂਜੀ ਚੀਜ਼ ਇੱਕ ਹੋ ਰਿਹਾ ਕਿ ਇਹ ਜਿਹੜਾ 100 ਕਰੋੜ ਰੁਪਈਆ ਕਢਾਇਆ ਗਿਆ, ਉਹ ਵੀ ਵਿਜੀਲੈਂਸ ਤੇ ਸਵਾਲ ਖੜੇ ਕਰਦਾ ਕਿ ਉਹਨਾਂ ਨੇ ਇਹਦੇ ਖਾਤੇ ਸੀਜ਼ ਕਿਉਂ ਨਹੀਂ ਕਰਵਾਏ। ਜਦੋਂ ਪਤਾ ਲੱਗ ਗਿਆ ਕਿ ਇਹ ਬੰਦਾ ਜਿਹੜਾ ਉਹ ਸਭ ਕਿੰਗ ਪਿਨ ਹੈ, ਜਿੰਨੇ ਵੀ ਚੋਰ ਸੀਗੇ ਸਿੰਜਾਈ ਘੁਟਾਲੇ 'ਚ ਚੋਰੀਆਂ ਕਰਨ ਵਾਲੇ, ਉਹਨਾਂ ਸਾਰਿਆਂ ਦਾ ਬਾਦਸ਼ਾਹ, ਤਾਂ ਇਹਦੇ ਖਾਤੇ ਸੀਜ਼ ਕਿਉਂ ਨਹੀਂ ਕਰਾਏ ਗਏ। ਹੁਣ ਇੱਕ ਚੀਜ਼ ਹੋ ਰਿਹਾ ਕਿ ਜਿਸ ਤਰੀਕੇ ਨਾਲ ਹੇਰਾਫੇਰੀਆਂ ਕੀਤੀਆਂ ਗਈਆਂ ਜੀ, ਉਹ ਤੋਂ ਜਾਪਦਾ ਇਹ ਆ ਕਿ ਇਕੱਲੇ ਇਹ 5, 7, 10, 12 ਜਾਣੇ ਨਹੀਂ, ਸਾਰੇ ਪੰਜਾਬ ਦੇ ਵਿੱਚ ਹੀ ਇਸ ਤਰ੍ਹਾਂ ਦਾ ਇੱਕ ਗੈਂਗ ਬਣਿਆ ਹੋਇਆ ਸੀਗਾ, ਜਿਨ੍ਹਾਂ ਨੂੰ ਮਨ ਚਾਹੇ ਰੇਟਾਂ ਤੇ ਠੇਕੇ ਦਿੱਤੇ ਜਾਂਦੇ ਸੀ, ਔਰ ਉਹਨਾਂ ਠੇਕਿਆਂ ਤੋਂ ਬਾਅਦ ਜਿਹੜੇ ਪ੍ਰੋਜੈਕਟ ਸੀ ਬਾਅਦ ਦੇ ਵਿੱਚ ਮਨ ਚਾਹੇ ਢੰਗ ਦੇ ਨਾਲ ਉਹਨਾਂ ਚੋਂ ਵਲੇਟੇ ਜਾਂਦੇ ਸੀ ਨੋਟ। ਤੋ ਇਹ ਸਾਰਾ ਕੁਛ ਹੈ ਜਿਹੜਾ ਬਹੁਤ ਵਿਸ਼ਾਲ ਜਾਂਚ ਪੜਤਾਲ ਦਾ ਵਿਸ਼ਾ। ਸਿੰਜਾਈ ਘੁਟਾਲਾ ਹਜ਼ਾਰਾਂ ਕਰੋੜ 'ਚ ਜਾ ਸਕਦਾ, ਹਜ਼ਾਰਾਂ ਤੋਂ ਵੀ ਅੱਗੇ ਜਾ ਸਕਦਾ, ਪਰ ਇਹਦੇ 'ਚ ਸ਼ਰਤ ਇਹ ਆ ਕਿ ਜੇ ਵਿਜੀਲੈਂਸ ਨੂੰ ਆਜ਼ਾਦਾਨਾ ਢੰਗ ਦੇ ਨਾਲ ਕੰਮ ਕਰ ਦਿੱਤਾ ਜਾਵੇ। ਪਰ ਇਸ ਮਾਮਲੇ 'ਚ ਕਿਤੇ ਨਾ ਕਿਤੇ ਕੋਈ ਨਾ ਕੋਈ ਗੜਬੜੀ ਜ਼ਰੂਰ ਆ, ਜਿਹੜੀ ਵਿਜੀਲੈਂਸ ਖੁੱਲ ਕੇ ਬਿਨਾਂ ਬ੍ਰੇਕਾਂ ਤੋਂ ਨਹੀਂ ਚੱਲਦੀ, ਬ੍ਰੇਕਾਂ ਲਾ ਕੇ ਚੱਲਦੀ ਪਈ ਆ। ਜੀ ਜੀ। ਤੇ ਜਾਂਦੇ ਮਿੰਟੂ ਜੀ ਦੱਸਦੇ ਜਾਇਓ ਵੀ ਜਿਹੜੇ ਪਹਿਲੇ ਕੇਸਾਧਾਰੀ ਸਿੱਖ ਹਾਕੀ ਟੂਰਨਾਮੈਂਟ ਦੇ ਵਿੱਚ PIS ਮੋਹਾਲੀ ਚੈਂਪੀਅਨ ਬਣੀ ਆ। ਮਿੰਟੂ ਜੀ ਇਹ ਜਿਹੜਾ ਟੂਰਨਾਮੈਂਟ, ਹਾਂਜੀ ਆਵਾਜ਼ ਆ ਰਹੀ ਹੈ? ਹਾਂਜੀ ਆ ਰਹੀ। ਇਹ ਜਿਹੜਾ ਟੂਰਨਾਮੈਂਟ ਕਰਵਾਇਆ ਗਿਆ ਜੀ ਜਰਖੜ ਦੇ ਵਿੱਚ, ਇਹ ਆਪਣੇ ਤਰ੍ਹਾਂ ਦਾ ਪਹਿਲਾ ਟੂਰਨਾਮੈਂਟ ਸੀਗਾ ਜਿਹਦੇ ਵਿੱਚ ਜਿਹੜੇ ਖਿਡਾਰੀ ਸੀਗੇ ਸਾਰੇ ਕੇਸਾਧਾਰੀ ਸੀਗੇ ਜੀ। ਇਹਦਾ ਫਾਈਨਲ ਮੈਚ ਹੋਇਆ, ਇੱਕ PIS ਮੋਹਾਲੀ ਟੀਮ ਸੀ, ਦੂਸਰੀ ਸੀਗੀ ਇੱਥੋਂ ਦੀ ਲੋਕੜ MSK ਜਰਖੜ ਜੀ। ਬਹੁਤ ਵੱਡੇ ਮਾਰਜਨ ਦੇ ਨਾਲ ਫਾਈਨਲ ਮੈਚ ਦਾ ਨਿਬੇੜਾ ਹੋਇਆ। PIS ਮੋਹਾਲੀ ਨੇ 8-2 ਨਾਲ ਹਰਾ ਦਿੱਤਾ, ਪਰ ਹਾਫ ਟਾਈਮ ਤੱਕ ਇਹ ਜਿਹੜਾ ਡਿਫਰੈਂਸ ਸੀਗਾ ਗੋਲਾਂ ਦਾ ਉਹ ਸਿਰਫ 2-1 ਦਾ ਸੀ। ਬਾਅਦ ਦੇ ਵਿੱਚ ਮੈਚ ਇੱਕ ਤਰਫਾ ਹੋ ਗਿਆ। ਸੋ ਬੜੀ ਆਸਾਨ ਜੀ ਜਿੱਤ ਮੋਹਾਲੀ ਨੇ ਦਰਜ ਕੀਤੀ ਜਰਖੜ ਤੇ। ਫਿਰ ਵੀ ਇੱਕ ਪਿੰਡ ਦੀ ਟੀਮ ਹੈ, ਜਰਖੜ ਇੱਕ ਪਿੰਡ ਹੈ, ਇੱਕ ਮੋਹਾਲੀ ਤੁਹਾਨੂੰ ਪਤਾ ਹੀ ਹੈ ਜਿਹੜਾ ਸਾਰੀਆਂ ਸਹੂਲਤਾਂ ਦੇ ਨਾਲ ਲੈਸ ਸ਼ਹਿਰ ਹੈ। ਤੀਜੇ ਨੰਬਰ ਤੇ ਇਹਨਾਂ ਮੁਕਾਬਲਿਆਂ 'ਚ ਟੀਮ ਰਹੀ ਹੈ ਉਹ ਕਿਲ੍ਹਾ ਰਾਏਪੁਰ ਦੀ ਜਿਹੜੀ ਗਰੇਵਾਲ ਅਕੈਡਮੀ ਹੈ। ਉਹਨੇ ਤੀਜੇ ਸਥਾਨ ਦੇ ਮੈਚ ਦੇ ਵਿੱਚ ਚੰਡੀਗੜ੍ਹ ਦੀ ਟੀਮ ਨੂੰ 3-3 ਦੀ ਬਰਾਬਰੀ ਤੇ ਰੋਕਿਆ। ਮੁੜ ਕੇ ਪੈਨਲਟੀ ਸ਼ੂਟ ਆਊਟ ਦੇ ਵਿੱਚ ਉਹਨਾਂ ਨੇ 3-2 ਨਾਲ ਇਹਨਾਂ ਨੂੰ ਹਰਾ ਕੇ ਆਪ ਤੀਜਾ ਸਥਾਨ ਹਾਸਿਲ ਕੀਤਾ। ਸੋ ਇਹ ਜਿਹੜਾ ਪਹਿਲਾ ਟੂਰਨਾਮੈਂਟ ਸੀ ਕੇਸਾਧਾਰੀ ਟੂਰਨਾਮੈਂਟ, ਇਹ ਪੂਰੀ ਤਰ੍ਹਾਂ ਸਫਲ ਰਿਹਾ ਔਰ ਇੱਕ ਨਵਾਂ ਤਜਰਬਾ ਸੀਗਾ ਸਿੱਖ ਖਿਡਾਰੀਆਂ ਲਈ, ਇੱਕ ਪਲੇਟਫਾਰਮ ਦੇਣ ਦਾ ਜੋ ਇਹਨਾਂ ਨੇ ਇੱਕ ਨਵੇਕਲਾ ਤਜਰਬਾ ਕੀਤਾ, ਉਹਨੂੰ ਅਸੀਂ ਕਾਮਯਾਬ ਕਹਿ ਸਕਦੇ ਹਾਂ। ਕਿਉਂਕਿ ਜਰਖੜ ਅਕੈਡਮੀ ਦਾ ਜਿਹੜਾ ਗਰਾਊਂਡ ਹੈ ਜਾਂ ਉੱਥੋਂ ਦੀਆਂ ਸਹੂਲਤਾਂ, ਜਿਹੜੇ ਉੱਥੋਂ ਦੇ ਪ੍ਰਬੰਧਕ ਆ, ਉਹ ਤੇ ਕਮਾਲ ਦਾ ਕੰਮ ਕਰਦੇ ਪਏ ਆ। ਪਰ ਜਿਸ ਤਰੀਕੇ ਨਾਲ ਰਲ ਮਿਲ ਕੇ ਇਹ ਸਾਰਾ ਟੂਰਨਾਮੈਂਟ ਆਯੋਜਿਤ ਕੀਤਾ ਗਿਆ, 7-8 ਟੀਮਾਂ ਆਈਆਂ ਜਿੱਦਾਂ ਉਹਨਾਂ ਨੇ ਪਾਰਟੀਸਪੇਟ ਕੀਤਾ, ਇਹਨਾਂ ਨੂੰ ਅਸੀਂ ਸ਼ਾਬਾਸ਼ੀ ਦੇ ਸਕਦੇ ਹਾਂ ਕਿ ਇੱਕ ਵਿਲੱਖਣ ਕਾਜ ਕੀਤਾ ਔਰ ਸਫਲਤਾ ਪੂਰਵਕ ਨੇਪਰੇ ਚਾੜਿਆ। ਹੁਣ ਦੂਸਰੇ ਪਾਸੇ ਭਾਰਤ ਦਾ ਜਿਹੜਾ ਸੰਸਾਰ ਹਾਕੀ ਲੀਗ ਦਾ ਸੈਮੀਫਾਈਨਲ ਮੈਚ ਹੈ ਉਹ ਪੈ ਗਿਆ ਅਰਜਨਟਾਈਨਾ ਦੇ ਨਾਲ। ਅਰਜਨਟਾਈਨਾ ਦੇ ਨਾਲ ਸਾਫ਼ ਹੋ ਗਿਆ ਇਹ ਹੁਣ ਟਾਈ ਹੈ। ਇਹਦੇ ਵਿੱਚ ਦੇਖੋ ਭਾਰਤ ਕੀ ਕ੍ਰਿਸ਼ਮਾ ਕਰ ਸਕਦਾ ਜਾਂ ਨਹੀਂ ਕਰ ਸਕਦਾ, ਇਹ ਦੇਖਣਾ ਦਿਲਚਸਪ ਹੋਏਗਾ। ਜੇ ਭਾਰਤ ਇਹ ਕ੍ਰਿਸ਼ਮਾ ਕਰ ਲੈਂਦਾ, ਅਰਜਨਟਾਈਨਾ ਨੂੰ ਸੈਮੀਫਾਈਨਲ 'ਚ ਹਰਾ ਦਿੰਦਾ ਹੈ, ਤਾਂ ਭਾਰਤ ਪਹਿਲੀ ਵਾਰੀ ਸੰਸਾਰ ਹਾਕੀ ਲੀਗ ਦੇ ਫਾਈਨਲ 'ਚ ਪਹੁੰਚੇਗਾ ਔਰ ਇਹ ਪ੍ਰਾਪਤੀ ਹੈ ਜਿਹੜੀ ਮੇਰੇ ਖਿਆਲ ਦੇ ਨਾਲ ਪਿਛਲੇ 4 ਦਹਾਕਿਆਂ ਦੀ ਜਾਂ 3.5 ਦਹਾਕਿਆਂ ਦੀ ਸਭ ਤੋਂ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ